ਜਦੋਂ ਦਾ ਤੇਰਾ ਪਿਆਰ ਚੱਖਿਆ ਸਾਨੂੰ ਫਿੱਕੀਆਂ ਲੱਗਨ ਮਠਿਆਈਆਂ। ਜਦੋਂ ਦਾ ਤੇਰਾ ਪਿਆਰ ਚੱਖਿਆ ਸਾਨੂੰ ਫਿੱਕੀਆਂ लगन मठियाइयाँ। जो तलब किया वो मिला नहीं, जो तलब किया वो मिला नहीं। असल ਜਿਹੜੇ ਕਾਸਮ ਅਲੀ ਸ਼ਾਹ ਸਾਹਿਬ ਨੇ, ਜਿਹਨਾਂ ਦੀ ਵਾਲਦਾ ਮੁਹਤਰਮਾ ਨੇ, ਉਹ ਮੇਰੀ ਕਜ਼ਨ ਵੀ ਨੇ, ਠੀਕ ਹੈ, ਔਰ ਮੇਰੇ ਹਮਸਾਏ ਵੀ ਨੇ, ਔਰ ਦੂਸਰੇ ਨੰਬਰ ਤੇ ਬਹੁਤ ਅੱਛੇ ਰਿਲੇਸ਼ਨ ਨੇ ਉਹਨਾਂ ਨਾਲ ਸਾਡੇ ਜੀ। ਬਚਪਨ ਤੋਂ ਯਾਨੀ ਕਿ ਮੇਰੇ ਖਿਆਲ ਵਿੱਚ ਕਾਫੀ ਸਾਡਾ ਬਚਪਨ ਉੱਥੇ ਗੁਜ਼ਰਿਆ ਹੋਵੇ। अस्सलाम वालेकुम दोस्तों, ਤੁਹਾਡਾ ਹੋਸਟ ਖਾਲਿਕ ਚਿਸ਼ਤੀ ਤੇ ਅੱਜ ਅਸੀਂ ਮੌਜੂਦ ਹਾਂ ਪਾਕਿਸਤਾਨ ਦੀ ਇੱਕ ਬਹੁਤ ਵੱਡੀ ਹਸਤੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੋਬਿਜ਼ ਦੇ ਹਵਾਲੇ ਨਾਲ, ਮਾਂ ਬੋਲੀ ਪੰਜਾਬੀ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਕੰਮ ਕੀਤਾ। ਬੇਸ਼ੁਮਾਰ ਯਾਨੀ ਕਿ ਉਹਨਾਂ ਨੇ ਫਿਲਮਾਂ ਪ੍ਰੋਡਿਊਸ ਕੀਤੀਆਂ ਔਰ ਬੇਸ਼ੁਮਾਰ ਉਹਨਾਂ ਨੇ ਗੀਤ ਗਾਏ। ਉਹਨਾਂ ਦਾ ਹਰ ਗੀਤ ਜਿਹੜਾ ਉਹ ਹਿੱਟ ਤੋਂ ਹਿੱਟ। ਸਾਨੂੰ ਫਿੱਕੀਆਂ ਲੱਗਣ ਮਠਿਆਈਆਂ, ਜਦੋਂ ਦਾ ਤੇਰਾ ਪਿਆਰ ਚੱਖਿਆ, ਤੇ ਇਸ ਤੋਂ ਇਲਾਵਾ ਬੇਸ਼ੁਮਾਰ ਗਾਣੇ। सैयद ज़ुबैर हुसैन शाह, अस्सलाम वालेकुम। जी वालेकुम अस्सलाम, बहुत शुक्रिया हारिस साहब, थैंक यू। ज़ुबी शाह, ज़ुबैर शाह, ਤਿੰਨ ਮੁਖਤਲਿਫ ਨਾਂ, ਯਾਨੀ ਕਿ ਕਮੇਡੀਅਨ ਕੁਝ ਸਿੰਗਰਾਂ ਦੇ ਗਾਣਿਆਂ ਨਾਲ ਦੇਖਿਆ ਜਿੱਥੇ ਤੁਸੀਂ ਗਾਏ, ਉੱਥੇ ਜ਼ੁਬੀ ਸ਼ਾਹ ਵੀ ਆਇਆ, ਕਿਸੇ ਜਗ੍ਹਾ 'ਤੇ ਜ਼ੁਬੈਰ ਸ਼ਾਹ। ਨਾਂ ਜਿਹੜਾ 2-3 ਦਫਾ ਉਹਨੂੰ ਅੱਛਾ ਇਸ ਲਈ ਚੇਂਜ ਹੋਇਆ ਸੀ ਕਿ ਮੈਂ 87 ਵਿੱਚ ਮੇਰੀ ਪਹਿਲੀ ਐਲਬਮ ਆਈ ਸੀ, ਠੀਕ ਹੈ, PMC ਦੀ। ਮੈਂ ਸਟੂਡੈਂਟ ਹੁੰਦਾ ਸਾਂ ਤੇ ਉਹਨਾਂ ਵਕਤਾਂ ਵਿੱਚ ਜ਼ਫਰ ਇਕਬਾਲ ਜ਼ਫਰੀ, ਹਸਨ ਜਹਾਂਗੀਰ, ਰੂਫੀ ਸਾਹਿਬ, ਇਹ ਸਭ ਫਨਕਾਰ ਹੁੰਦੇ ਸਨ ਤੇ ਹਰ ਇੱਕ ਦੇ ਕੋਲ ਕਿ ਸੋਨਿਕ ਸੀ, ਈਗਲ ਸੀ, PMC ਸੀ, ਕਾਫੀ ਕੰਪਨੀ ਸਨ ਜੀ ਜੀ। ਤੇ ਮੈਂ ਚਲਾ ਗਿਆ ਸਾਂ PMC ਵਾਲਿਆਂ ਕੋਲ ਜੀ ਜੀ। ਤੇ ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ ਕਿ ਮੇਰੀ ਐਲਬਮ ਬਣੇਗੀ, ਚੱਲ ਵੀ ਜਾਵੇਗੀ ਔਰ ਮੈਂ ਅੱਛਾ ਸਿੰਗਰ ਵੀ ਸ਼ਾਇਦ ਉਦੋਂ ਬਣ ਜਾਂਦਾ ਜਾਂ ਬਣ ਗਿਆ ਸਾਂ। ਤੇ ਉਹਨਾਂ ਨੇ ਮੇਰਾ ਨਾਮ ਰੱਖਿਆ ਸੀ ਕਿਉਂਕਿ ਸੈयद ज़ुबैर हुसैन शाह ਮੇਰਾ ਨਾਮ ਹੈ, ਤਾਂ ਉਹਨੇ ज़ुबैर हुसैन ਦੇ ਨਾਂ ਤੋਂ ਫਸਟ ਐਲਬਮ ਬਣਾਈ, ਬਲਕਿ 3 ਤੋਂ 4 ਐਲਬਮ ਉਹਨਾਂ ਨੇ ਮੇਰੀਆਂ PMC ਨੇ ज़ुबैर हुसैन ਦੇ ਨਾਂ ਤੋਂ ਕੱਢੀਆਂ। ਕਿਉਂਕਿ ਮੈਂ ਰਹਿੰਦਾ ਸਾਂ ਅਬੂ ਧਾਬੀ ਜੀ ਜੀ। ਅਬੂ ਧਾਬੀ ਤੋਂ ਫਿਰ ਮੇਰਾ ਇਤਫਾਕ ਹੋ ਗਿਆ, ਕੰਮ ਚੱਲਦਾ ਰਿਹਾ ਮੇਰਾ ਇਸ ਤਰ੍ਹਾਂ, ਤੇ ਫਿਰ ਇੰਡੀਆ ਜਾਣ ਦਾ ਇਤਫਾਕ ਹੋਇਆ। ਇੰਡੀਆ ਜਾਣ ਦਾ ਇਤਫਾਕ ਕਿਸ ਤਰ੍ਹਾਂ? ਹਾਂ, ਇੰਡੀਆ ਇਸ ਤਰ੍ਹਾਂ ਹੋਇਆ ਸੀ ਕਿ ਬਸ ਉੱਥੇ ਮੇਰੇ ਬੜੇ ਅੱਛੇ ਦੋਸਤ ਅਖਬਾਬ ਦੁਬਈ ਵਿੱਚ ਸਨ ਤੇ ਉਹਨਾਂ ਦੇ ਨਾਲ ਫਿਰ ਜਿਸ ਟਾਈਮ ਮੁਲਾਕਾਤ ਹੋਈ ਤੇ ਫਿਰ ਅਸੀਂ ਉਹਨਾਂ ਦੀ ਕੋਈ ਕਹਿ ਰਹੇ ਸਨ ਜੀ ਖਾਮੋਸ਼ੀ ਮੂਵੀ ਵਗੈਰਾ ਹੈ ਤੇ ਉਹਦੇ 'ਚ ਪੋਲੀਗ੍ਰਾਮ, ਉਦੋਂ ਜ਼ਾਹਿਰ ਤੁਹਾਨੂੰ ਪਤਾ ਹੈ ਪ੍ਰੋਡਕਸ਼ਨ ਐਸੀ ਹੁੰਦੀ ਸੀ ਕਿ ਮਿਊਜ਼ਿਕ ਅਲੱਗ ਹੁੰਦਾ ਸੀ, ਪ੍ਰੋਡਕਸ਼ਨ ਅਲੱਗ ਹੁੰਦੀ ਹੈ। ਤੇ ਮਿਊਜ਼ਿਕ ਵੀ ਥੋੜ੍ਹੇ ਬਹੁਤ 4-5 ਕਿਉਂਕਿ ਉੱਥੇ ਦਾ ਮਾਹੌਲ ਹੈ ਕਿ ਉੱਥੇ ਇਨਵੈਸਟਰਸ ਜਿਹੜੇ ਹੁੰਦੇ ਨਾ ਸਾਰੇ, ਉਹ ਇਨਵੈਸਟਰਸ ਇੱਥੇ ਤੇ ਪਾਕਿਸਤਾਨ 'ਚ ਗਿਣਿਆ ਜਾਂਦਾ ਹੈ ਕਿ ਪ੍ਰੋਡਿਊਸਰ ਜੀ ਜੀ, ਤੇ ਉੱਥੇ ਪ੍ਰੋਡਿਊਸਰ ਉਹਨੂੰ ਕਿਹਾ ਜਾਂਦਾ ਕਿ ਜਿਹੜਾ ਪ੍ਰੋਡਿਊਸਡ ਕਰਦਾ ਹਰ ਇੱਕ ਬੰਦੇ ਨੂੰ ਲਿਆ ਕੇ ਉਹਨੂੰ। ਬਿਲਕੁਲ ਠੀਕ ਹੋ। ਤੇ ਅਸੀਂ ਸਾਂ ਸ਼ੋਬੇ ਵਿੱਚ ਮਿਊਜ਼ਿਕ ਦੇ ਵਿੱਚ, ਤੇ ਉੱਥੇ ਬਹੁਤ ਇਨਵੈਸਟਮੈਂਟ ਕੀਤੀ ਤੇ ਜਿਸ ਟਾਈਮ ਉੱਥੇ ਫਿਰ ਬੜਾ ਦਿਲ ਲੱਗਾ, ਇੰਡੀਆ ਵਿੱਚ ਅੱਛਾ ਮਾਹੌਲ ਮਿਲਿਆ, ਮਜ਼ਾ ਆਇਆ ਰਹਿਣ ਦਾ। ਤੇ ਉੱਥੋਂ ਫਿਰ ਮੇਰੇ ਵਿਜੂ ਸ਼ਾਹ ਮਿਊਜ਼ਿਕ ਡਾਇਰੈਕਟਰ ਬੜੇ ਅੱਛੇ ਦੋਸਤ ਸਨ, ਮੇਰੇ ਤੋਂ ਬਹੁਤ ਸੀਨੀਅਰ ਸਨ, ਤੇ ਉਹਨਾਂ ਨਾਲ ਅੱਛੇ ਇਸਲਾਮ ਦੁਆ ਸੀ। ਤੇ ਉਹਨਾਂ ਨੇ ਕਿਹਾ ਯਾਰ ਆਪ ਆਪਣਾ ਨਾਮ ਜ਼ੁਬੈਰ ਸੇ ਨਾ ਜ਼ੁਬਿਨ ਕਰ ਦੇ, ਠੀਕ ਹੈ। ਤੇ ਫਿਰ ਉੱਥੋਂ ਮੈਂ ਆਪਣਾ ਨਾਮ ਜ਼ੁਬਿਨ ਸ਼ਾਹ ਕਰ ਲਿਆ ਸੀ। ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਸਿੰਗਿੰਗ ਦਾ ਜਿਹੜਾ ਸ਼ੌਕ ਹੈ ਉਹ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਆਇਆ? ਸਿੰਗਿੰਗ ਦਾ ਸ਼ੌਕ ਜੀ, ਮੈਂ ਬੇਸਿਕਲੀ ਮੇਰਾ ਤਾਲੁਕ ਗੁਜਰਾਤ ਕਸਬਾ ਛੋਟਾ ਸਾਰਾ ਮੋਮਦੀਪੁਰ ਮਦੀਨਾ ਸਈਦਾ ਦਾ ਪਿੰਡ ਹੈ, ਮੇਰਾ ਤਾਲੁਕ ਉੱਥੇ ਤੋਂ ਹੈ। ਤੇ ਜੂਨੀਅਰ ਮਾਡਲ ਸਕੂਲ ਪੜ੍ਹਾਈ ਸੀ ਉਦੋਂ, 6ਵੀਂ-7ਵੀਂ ਕਲਾਸ ਤੱਕ ਮੈਂ ਉੱਥੇ ਪੜ੍ਹਿਆ ਹਾਂ। ਉਹਦੇ ਬਾਅਦ ਮੈਨੂੰ ਫਿਰ ਦੁਬਈ ਭੇਜਤਾ ਸੀ, ਯਾਨੀ ਅਬੂ ਧਾਬੀ। ਤੇ ਸਕੂਲ ਤੋਂ ਮੈਂ ਕਿਰਤ ਤੋਂ ਸਟਾਰਟ ਕੀਤਾ ਸੀ, ਠੀਕ ਹੈ, ਨਾਤਾ ਤੋਂ ਸਟਾਰਟ ਕੀਤਾ ਸੀ। ਔਰ ਮੇਰੇ ਖਿਆਲ ਵਿੱਚ ਉਹ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਵਕਤਾਂ ਵਿੱਚ ਅਵਾਰਡ ਜਿਹੜਾ ਮੈਂ ਕਿ 93 ਸਾਲ ਤੇ ਪਹਿਲਾ ਅਵਾਰਡ ਹੀ ਮੇਰਾ ਹੁੰਦਾ ਸੀ, ਠੀਕ ਹੈ। ਕਿਰਤ ਕਰਦਾ ਸਾਂ ਤੇ ਪਹਿਲਾ ਅਵਾਰਡ ਮੇਰਾ ਹੁੰਦਾ ਸੀ, ਠੀਕ ਹੈ। ਤੇ ਮਾਸ਼ਾਅੱਲਾ ਇਬਰਾਰ ਉਲ ਹਕ ਸਾਹਿਬ ਵੀ ਉਸੇ ਸਕੂਲ ਵਿੱਚ ਪੜ੍ਹੇ, ਮੇਰੇ ਤੋਂ ਇੱਕ ਕਲਾਸ ਸੀਨੀਅਰ ਸਨ, ਠੀਕ ਹੈ। ਤੇ ਉਹ ਫਿਰ ਉਹ ਸਾਡਾ ਇੱਕ ਗਰੁੱਪ ਬਣ ਗਿਆ ਸੀ ਮਿਊਜ਼ਿਕ ਦਾ, ਤੇ ਉਹਨਾਂ ਨੂੰ ਬੋਲਣਾ ਸਪੀਚ ਬੜੀ ਅੱਛੀ ਕਰਦੇ ਸਨ। ਕੋਈ ਵੀ ਡਿਬੇਟਸ ਕੁਛ ਵੀ ਉਹਨਾਂ ਨੂੰ ਕਹਿ ਦਿਓ ਜੀ ਇਸ ਟੌਪਿਕ 'ਤੇ ਤੁਸੀਂ ਗੱਲ ਕਰਨੀ ਹੈ, ਤੇ ਪੂਰੇ ਗੁਜਰਾਤ 'ਚ ਉਹ ਬੜੇ ਮਸ਼ਹੂਰ ਸਨ ਉਸ ਗੱਲ, ਠੀਕ ਹੈ। ਉਹ ਵੀ ਫਿਰ ਮਿਊਜ਼ਿਕ ਵਿੱਚ ਆ ਗਿਆ ਆਹਿਸਤਾ ਆਹਿਸਤਾ, ਤੇ ਉੱਥੋਂ ਸ਼ੌਕ ਸ਼ੁਰੂ ਹੁੰਦਾ ਗਿਆ। ਫਿਰ ਆਹਿਸਤਾ ਆਹਿਸਤਾ ਫਿਰ ਤੁਹਾਨੂੰ ਪਤਾ ਹੈ ਫਿਰ ਇਨਸਾਨ ਜਿਸ ਟਾਈਮ ਆਪਰਚੁਨਿਟੀ ਲੱਭਦੀ ਇਨਸਾਨ ਨਿਕਲ ਜਾਂਦਾ ਹੈ। ਮਮਦੀਪੁਰ ਗੁਜਰਾਤ ਤੋਂ ਯਾਦ ਆਇਆ ਕਿ ਉੱਥੋਂ ਦੇ ਇਸ ਟਾਈਮ ਉਸ ਇੱਕ ਸਾਡੇ ਪਾਕਿਸਤਾਨ ਦੇ ਮੋਟੀਵੇਸ਼ਨਲ ਸਪੀਕਰ ਨੇ ਸੈयद ਕਾਸਮ ਅਲੀ ਸ਼ਾਹ ਸਾਹਿਬ, ਉਹਨਾਂ ਦਾ ਤੇ ਤੁਹਾਡਾ ਆਪਸ ਦੇ ਵਿੱਚ ਕੋਈ? ਅਸਲ ਜਿਹੜੇ ਕਾਸਮ ਅਲੀ ਸ਼ਾਹ ਸਾਹਿਬ ਨੇ, ਜਿਹਨਾਂ ਦੀ ਵਾਲਦਾ ਮੁਹਤਰਮਾ ਨੇ, ਉਹ ਮੇਰੀ ਕਜ਼ਨ ਵੀ ਨੇ, ਠੀਕ ਹੈ, ਔਰ ਮੇਰੇ ਹਮਸਾਏ ਵੀ ਨੇ, ਔਰ ਦੂਸਰੇ ਨੰਬਰ 'ਤੇ ਬਹੁਤ ਅੱਛੇ ਰਿਲੇਸ਼ਨ ਨੇ ਉਹਨਾਂ ਨਾਲ ਸਾਡੇ ਜੀ। ਬਚਪਨ ਤੋਂ ਯਾਨੀ ਕਿ ਮੇਰੇ ਖਿਆਲ ਵਿੱਚ ਕਾਫੀ ਸਾਡਾ ਬਚਪਨ ਉੱਥੇ ਗੁਜ਼ਰਿਆ ਹੋਵੇ। ਮੇਰਾ ਤੇ ਬਹੁਤ ਘੱਟ ਉੱਥੇ ਗੁਜ਼ਰਿਆ ਜਿੰਨਾ ਮੇਰੇ ਦੂਸਰੇ ਭੈਣਾਂ ਭਰਾਵਾਂ ਦੇ ਜਿਹੜੇ ਸਾਰੇ ਬਾਹਰ ਨੇ, ਉਹ ਤਾਂ ਸਭ ਇੱਕ ਘਰ ਵਿੱਚ ਹੀ ਰਹਿੰਦੇ, ਇੱਕੋ ਘਰ ਵਿੱਚ ਰਹਿੰਦੇ। ਸਾਡੀ ਦੀਵਾਰ ਇੱਕ ਹੀ ਹੈ, ਨਹੀਂ ਕਿ ਇਹ ਘਰ ਹੈ, ਪਿਛਲੀ ਦੀਵਾਰ ਨਾ ਪਿਛਲਾ ਘਰ ਹੁੰਦਾ ਸੀ। ਕਾਸਮ ਅਲੀ ਸ਼ਾਹ ਸਾਹਿਬ ਜੀ, ਠੀਕ ਹੋ ਗਏ।
ਸਿੰਗਿੰਗ ਤੋਂ ਬਾਅਦ ਤੁਹਾਡਾ ਫਿਲਮ ਇੰਡਸਟਰੀ ਦਾ ਜਿਹੜਾ ਇੱਕ ਸਟਾਰਟ ਹੈ ਉਹ ਕਿਸ ਤਰ੍ਹਾਂ ਹੋਇਆ? ਫਿਲਮ ਇੰਡਸਟਰੀ ਦਾ ਤਾਂ ਇੱਕ ਪਾਕਿਸਤਾਨ ਜਿਹੜਾ ਮੈਂ ਕੀਤਾ ਸੀ ਇਹ ਤੇ ਇੱਕ ਹਾਦਸਾ ਹੀ ਹੋ ਗਿਆ ਸੀ। ਠੀਕ ਹੈ। ਤੇ ਉਹ ਇਸ ਤਰ੍ਹਾਂ ਹੋਇਆ ਸੀ ਕਿ ਮੇਰੇ ਇੱਕ ਦੋਸਤ ਨੇ ਅੱਲਾਹ ਤਾਲਾ ਜਨਤਾਂ ਵਿੱਚ ਕਾਰ ਦੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਸ਼ਾਹ ਜੀ ਯਾਰ ਤੂੰ ਚੰਗਾ ਮੇਰਾ ਲੰਗੋਟੀਆ ਯਾਰ ਦੋਸਤ ਹੈ, ਮੈਨੂੰ ਇੰਨਾ ਸ਼ੌਕ ਹੈ ਵਿਲਨ ਬਣਨ ਦਾ। ਅੱਛਾ। ਤੇ ਇੱਥੇ ਫਿਲਮਾਂ 30-35 ਲੱਖ ਰੁਪਏ 'ਚ ਉਹਨਾਂ ਵਕਤਾਂ ਵਿੱਚ ਇੰਨੇ ਵਿੱਚ ਹੀ ਫਿਲਮ ਬਣਦੀ ਸੀ। ਉਸ ਵਿਲਨ ਦਾ ਨਾਮ ਅਸੀਂ ਪੁੱਛ ਸਕਦੇ? ਜੀਓ ਜੱਟਾ। ਜੀਓ ਜੱਟਾ ਜਿਹਦਾ ਗਾਣਾ ਸੀ ਫਿੱਕੀਆਂ ਲੱਗਣ ਮਠਿਆਈਆਂ। ਠੀਕ ਹੈ। ਤੇ ਉਹਨਾਂ ਦੀ ਵਜ੍ਹਾ ਤੋਂ ਮੈਂ ਫਿਰ ਐਂਟਰ ਹੋ ਗਿਆ ਸਾਇੰਸ ਫਿਲਮ। ਨਹੀਂ, ਵਿਲਨ ਦਾ ਨਾਮ ਪੁੱਛਣਾ ਚਾਹ ਰਿਹਾ। ਵਿਲਨ ਆਫਤਾਬ ਸ਼ਾਹ ਨਾਮ। ਅੱਛਾ, ਆਫਤਾਬ ਸ਼ਾਹ। ਉਹਦੇ ਵਿੱਚ ਉਹ ਸਨ ਆਪਣਾ 3 ਪੁੱਤਰ ਬਣੇ ਹੋਏ ਸਨ ਕਹਾਣੀ 'ਚ। ਆਫਤਾਬ ਸ਼ਾਹ, ਜ਼ਾਹਿਰ ਸ਼ਾਹ ਸੀ, ਆਫਤਾਬ ਸ਼ਾਹ ਸੀ। ਜੀ ਹਾਂ। ਬਲਕਿ ਉਹਦੇ 'ਚ ਕਹਿ ਵੀ ਸੀ ਕਿ ਇੱਕ ਮੇਰੇ ਇੱਕ ਦੋਸਤ ਨੇ, ਮੈਨੂੰ ਨਹੀਂ ਸੀ ਪਤਾ ਕਿ ਫਿਲਮ ਪਾਕਿਸਤਾਨ 'ਚ ਔਖਾ ਬਹੁਤ ਔਖਾ ਕੰਮ ਹੈ ਕਿ ਇਕੱਠਾ ਕਰਨਾ ਬੜਾ ਔਖਾ ਸਭ ਫਿਲਮਾਂ। ਤੇ ਮੈਂ ਇੱਕ ਮੇਰਾ ਦੋਸਤ ਕ੍ਰਿਕਟ ਖੇਡਦਾ ਸੀ, ਮੇਰਾ ਲੱਗੋ ਤਾਂ ਵੀ ਮੈਨੂੰ ਵੀ ਲੈ ਆਇਆ, ਚੱਲ ਯਾਰ ਤੂੰ ਫਿਲਮ ਵਿੱਚ ਚਾਂਸ ਦੇਣਾ। ਉਹ ਜਦੋਂ ਉਹਨੇ ਐਕਸਪੋਜ਼ ਕਰ ਲਿਆ ਤੇ ਉਹ ਇੱਕ ਗਾਣਾ ਸੀ ਤਿਤਲੀਆਂ, ਸ਼ਾਇਦ ਤੁਸੀਂ ਸੁਣਿਆ, ਉਹਦੇ 'ਚ ਇੱਕ ਮੁਜਰਾ ਰਿਕਾਰਡ ਕੀਤਾ ਸੀ ਉਸ ਫਿਲਮ ਵਿੱਚ। ਤੇ ਉਹ ਲੈ ਤੇ ਆਂਦਾ, ਉਹਨੂੰ ਕੰਟੀਨਿਊਟੀ ਵਿੱਚ ਉਹ ਚਾਹੀਦਾ ਸੀ, ਉਹਨੂੰ ਛੁੱਟੀ ਨਾ ਲੱਭੇ। ਔਰ ਮੈਂ ਕਿਹਾ ਤੂੰ ਰਿਜ਼ਾਈਨ ਦੇ ਦੇ, ਕਹਿੰਦਾ ਮੇਰੀ ਪੂਰੀ ਜ਼ਿੰਦਗੀ ਦੀ ਕਮਾਈ ਹੈ, ਮੈਂ ਰਿਜ਼ਾਈਨ ਕਿਵੇਂ ਦੇ ਆਇਆ ਇੱਥੇ। ਉਹਦੀ ਵਜ੍ਹਾ ਤੋਂ ਕਾਫੀ ਫਿਲਮ ਉਹਦੀ ਵਜ੍ਹਾ ਤੋਂ ਵੀ ਡਲੇ ਹੋਈ ਸੀ, ਲੇਕਿਨ ਅਲਹਮਦੁਲਿਲਾ ਬਸ ਉਸ ਟਾਈਮ ਫਿਰ ਫਿਲਮਾਂ ਵਿੱਚ ਪੈ ਗਏ। ਫਿਰ ਮੈਂ ਬਣਾ ਕੇ ਫਿਲਮ ਵਾਪਸ ਚਲਾ ਗਿਆ ਸੀ। ਕਿੰਨੀਆਂ ਫਿਲਮਾਂ ਤੁਸੀਂ ਪ੍ਰੋਡਿਊਸ ਕੀਤੀਆਂ? ਮੇਰੇ ਕੋਲ ਇਸ ਟਾਈਮ ਜੀ ਤਕਰੀਬਨ 5 ਮੂਵੀਜ਼ ਨੇ ਜਿਹੜੀਆਂ, ਜਿਹਦੇ ਵਿੱਚ ਮੈਂ ਲਾਸਟ ਮੇਰੀ ਮੂਵੀ ਸਾਜੇ ਸੁਹਾਗਣ। ਠੀਕ ਹੈ। 2008 ਵਿੱਚ। ਪਹਿਲੀ ਜੀਓ ਜੱਟਾ। ਜੀਓ ਜੱਟਾ, ਬਿੱਲੋ 302 ਸੀ, ਸੁਹਾਗਣ ਸੀ, ਤੇ ਉਹ ਤੇ ਇੱਕ ਗਦਾਰ ਵੀ ਸਾਜੇ, ਉਹ ਵੀ ਆਪਣੇ ਗਦਾਰ। ਠੀਕ ਹੈ। ਇੱਕ ਬਿੱਲੋ 302 ਯਾਨੀ ਕਿ ਮੈਂ ਖੁਦ ਯਾਨੀ ਕਿ ਇਹ ਫਿਲਮਾਂ 'ਚ। ਠੀਕ ਹੈ। ਸੂਹਾ ਜੋੜਾ ਲਾਸਟ ਫਿਲਮ? ਨਹੀਂ, ਲਾਸਟ ਸੁਹਾਗਣ ਸੀ। ਅੱਛਾ, ਸੂਹਾ ਜੋੜਾ ਸੈਕਿੰਡ ਲਾਸਟ ਸੀ। ਕਿਹਦਾ ਤਜਰਬਾ ਰਿਹਾ ਫਿਲਮਾਂ ਦਾ ਸਾਰੀਆਂ ਦਾ? ਦੇਖੋ ਜੀ, ਜਦੋਂ ਮੈਂ ਫਿਲਮ ਸ਼ੁਰੂ ਕੀਤੀ ਸੀ ਸੂਹਾ ਜੋੜਾ ਜੀ, ਤੇ ਮੈਂ ਆਪਣਾ 100% ਦਿੱਤਾ ਸੀ ਉਹਦੇ 'ਚ, ਐਜ਼ ਏ ਫਾਈਨੈਂਸਰ, ਪ੍ਰੋਡਿਊਸਰ ਔਰ ਐਜ਼ ਏ ਫਾਰ ਬਿਜ਼ਨਸ। ਠੀਕ ਹੈ। ਕਿਉਂਕਿ ਇੱਥੇ ਲੋਕੀ ਬਿਜ਼ਨਸ ਘੱਟ ਕਰਦੇ ਨੇ, ਵੈਸੇ ਕਹਿੰਦੇ ਜੀ ਫਿਲਮਾਂ ਬਣਾਓ ਜੀ, ਇਕੱਠੇ ਕਰ ਲੈਂਦੇ ਨੇ, ਲੋਕਾਂ ਨੂੰ ਟਾਈਮ ਵੇਸਟ ਕਰਦੇ ਨੇ। ਠੀਕ ਹੈ। ਤੇ ਮੈਂ ਤੇ ਅਲਹਮਦੁਲਿਲਾ ਉਸ ਫਿਲਮ ਵਿੱਚ ਕਾਫੀ ਫਾਈਨੈਂਸ਼ਲੀ ਹਰ ਤਰੀਕੇ ਨਾਲ ਬੜੀ ਅੱਛੀ ਸਾਨੂੰ ਉਹਦੇ ਵਿੱਚ ਰਿਕਵਰੀ ਮੈਨੂੰ ਮਿਲੀ ਸੀ। ਠੀਕ ਹੈ। ਤੇ ਮੈਨੂੰ ਇੰਨਾ ਪਤਾ ਹੈ ਕਿ ਸੁਬਾ ਜੋੜਾ ਫਿਲਮ ਸ਼ੁਰੂ ਕੀਤੀ ਸੀ ਤੇ ਮਾਹੌਲ ਬੜੇ ਅਜੀਬ ਸੀ ਸਨ ਪਾਕਿਸਤਾਨ ਦੇ, ਫਿਲਮਾਂ ਬਣਦੀਆਂ ਨਹੀਂ ਸਨ। ਹਾਂ ਬਿਲਕੁਲ। ਸਭ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕੀ ਕਰਨ ਲਿਓ, ਫਿਲਮ ਬਣਾ ਲਿਓ। ਮੈਂ ਕਿਹਾ ਕੋਈ ਨਹੀਂ, ਅੱਲਾ ਵਾਰਸ ਹੈ। ਬਲਕਿ ਕਈ ਲੋਕਾਂ ਨੇ ਮੈਨੂੰ ਕਿਹਾ ਵੀ ਕਿ ਤੁਸੀਂ ਇਹ ਗਲਤ ਟਾਈਮ ਤੇ ਸ਼ੁਰੂ ਕਰਨ ਲਿਓ, ਤੁਸੀਂ ਨਾ ਕਰੋ। ਤੇ ਮੈਂ ਸ਼ੁਰੂ ਕਰ ਦਿੱਤੀ ਫਿਲਮ। ਤੇ ਮੇਰੇ ਕੋਲ ਇੱਕ ਮਾਖਾ ਸਾਹਿਬ ਨੇ, ਗੁਜਰਾਂਵਾਲੇ ਦੇ ਬ੍ਰੋਕਰ ਸਨ, ਹਾਲਵੀ ਹੋਣ ਦੇ ਅੱਲਾ ਤਾਲਾ ਨੂੰ ਸਲਾਮਤ ਰੱਖੇ। ਤੇ ਉਹ ਆਏ ਮੇਰੇ ਕੋਲ, ਮੇਰਾ ਤੀਸਰੇ ਫਲੋਰ ਤੇ ਮੇਰਾ ਆਫਿਸ ਸੀ ਲక్ష్ਮੀ ਚੌਕ 'ਚ। ਤੇ ਫਿਲਮ ਮੇਰੀ ਵਿਕੀ ਨਹੀਂ ਸੀ, ਆਲਮੋਸਟ 90% ਬਣ ਗਈ ਸੀ। ਠੀਕ ਹੈ। ਤੇ ਫਿਲਮ ਵੀ ਮੈਂ ਦਿਨਾਂ ਵਿੱਚ ਬਣਾਈ ਸੀ, ਯਾਨੀ ਕਿ ਅੱਛੀ। ਉਹ ਕਹਾਣੀ ਦੇ ਉੱਤੇ 6-7 ਮਹੀਨੇ ਸਾਲ ਲਗਾਇਆ ਸੀ। ਤੇ ਜਿਸ ਟਾਈਮ ਕੈਮਰਾ ਓਪਨ ਕੀਤਾ ਸੀ 3 ਮਹੀਨੇ 'ਚ ਕੈਮਰਾ ਜਲਦੀ ਕੰਪਲੀਟ ਹੋ ਗਈ। ਅਸਲ ਬੇਸਿਕਲੀ ਫਿਲਮ ਜਾਂ ਕੋਈ ਵੀ ਪ੍ਰੋਜੈਕਟ ਹੁੰਦਾ, ਤੁਹਾਡਾ ਹੁੰਦਾ ਸਕ੍ਰਿਪਟ ਦੇ ਉੱਤੇ। ਜੀ ਜੀ। ਤੁਹਾਡਾ ਉਹ ਕੰਪਲੀਟ ਹੋ ਰਿਹਾ, ਕੋਈ ਤੁਹਾਡੀ ਮਰਜ਼ੀ, ਤੁਸੀਂ 10 ਦਿਨਾਂ 'ਚ ਕਰੋ, 20 ਦਿਨਾਂ 'ਚ ਕਰੋ, ਜਿਹੜਾ ਕਿ ਇੱਥੇ ਬਹੁਤ ਘੱਟ ਲੋਕਾਂ ਘੱਟ ਹੈ ਇਹ ਚੀਜ਼ ਹੈ ਜੀ। ਕਿਸੇ ਫਿਲਮ 'ਚ ਕੋਈ ਨੁਕਸਾਨ? ਨਹੀਂ ਅਲਹਮਦੁਲਿਲਾ। ਇੱਕ ਫਿਲਮ ਵਿੱਚ ਨੁਕਸਾਨ ਹੋਇਆ ਸੀ, ਉਹ ਬਿੱਲੋ 302 ਸੀ। ਉਹ ਵੀ ਨੁਕਸਾਨ ਐਜ਼ ਏ, ਯਾਨੀ ਕਿ ਮੈਂ ਇਹ ਨਹੀਂ ਕਹਾਂਗਾ ਕਿ ਸਾਡੀ ਪ੍ਰੋਡਕਸ਼ਨ ਵੱਲੋਂ ਹੋਇਆ ਸੀ। ਉਦੋਂ ਹਾਦਸਾ ਹੋ ਗਿਆ ਸੀ ਮੁਹਤਰਮਾ ਬੇਨਜ਼ੀਰ ਭੁੱਟੋ ਦਾ। ਠੀਕ ਹੈ। 8ਵਾਂ ਦਿਨ ਸੀ ਤੇ ਉਹਨਾਂ ਦੀ ਸ਼ਹਾਦਤ ਹੋ ਗਈ ਸੀ। ਤੇ ਉਹ ਫਿਰ ਉਹ ਹਰ ਚੀਜ਼ ਹੀ ਉਸ ਟਾਈਮ ਰੁਕ ਗਈ ਸੀ। ਠੀਕ ਹੋ ਗਿਆ। ਹੁਣ ਤੱਕ ਤੁਸੀਂ ਕਿੰਨੇ ਗੀਤ ਗਾਏ ਜੀ? ਕਿੰਨੇ ਗੀਤ ਗਾਏ ਤੁਸੀਂ? ਤੁਹਾਨੂੰ ਜ਼ਿਆਦਾ ਪਤਾ ਹੋਏਗਾ, ਬਲਕਿ ਮੈਨੂੰ ਇਸ ਵਾਸਤੇ ਜ਼ਿਆਦਾ ਪਤਾ ਹੈਗਾ ਕਿ ਤੁਹਾਡੇ ਤਕਰੀਬਨ ਮੋਸਟਲੀ ਜਿੰਨੇ ਵੀ ਗਾਣੇ ਨੇ ਟੋਟਲ ਉਹਨਾਂ ਦੇ ਸਾਰੇ ਤੁਹਾਡੇ ਕੋਲ, ਰਾਈਟ ਸਾਡੇ ਕੋਲ ਸਾਰੇ ਕੰਪਲੀਟ ਹੋ ਤੁਹਾਡੇ ਕੋਲ। ਓਕੇ, ਐਸੀ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੋਏਗਾ ਕਿੰਨੇ ਗਾਣੇ ਹੁੰਦੇ। ਬਿਲਕੁਲ ਬਿਲਕੁਲ ਠੀਕ ਹੋ ਗਿਆ। ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਜੀ ਜੀ, ਕੋਈ ਸਿੰਗਿੰਗ ਵਾਲੇ ਪਾਸੇ ਆਉਣਾ ਚਾਹ ਰਹੀ ਹੈ, ਫਿਲਮ ਇੰਡਸਟਰੀ ਵਾਲੇ ਪਾਸੇ ਆਉਣਾ ਚਾਹ ਰਹੀ ਹੈ, ਉਹਨਾਂ ਵਾਸਤੇ ਤੁਸੀਂ ਕੀ ਪੈਗਾਮ ਦਿਓ? ਅਸਲ ਵਿੱਚ ਇੱਕ ਵਕਤ ਸੀ, ਹੁਣ ਤੋਂ ਅਗਰ ਤੁਸੀਂ 15 ਸਾਲ ਪਿੱਛੇ ਚਲੇ ਜਾਓ ਨਾ, ਤੇ ਤੁਹਾਨੂੰ ਗਾਇਕ ਵੀ ਅੱਛੇ ਲੱਭਦੇ ਸਨ, ਠੀਕ ਹੈ, ਮਿਊਜ਼ੀਸ਼ੀਅਨ ਵੀ ਬੜੇ ਅੱਛੇ ਲੱਭਦੇ ਸਨ, ਟੈਕਨੀਸ਼ੀਅਨ ਤੁਹਾਨੂੰ ਬੜੇ ਅੱਛੇ ਲੱਭਦੇ ਸਨ। ਠੀਕ ਹੈ। ਕਿਉਂਕਿ ਉਦੋਂ ਕਰਨਾ ਸੀ ਤੇ ਨਜ਼ਰ ਆਉਣਾ ਸੀ। ਹੁਣ ਸਾਡੇ ਸਟੂਡੀਓਜ਼ ਨੇ, ਸਾਡੀਆਂ ਇਹ ਚੀਜ਼ਾਂ ਨੇ ਇੰਨਾ ਈਜ਼ੀ ਕਰ ਦਿੱਤਾ ਹੈ ਕਿ ਹਰ ਕੋਈ ਸਿੰਗਰ ਬਣਦਾ ਹੈ। ਠੀਕ ਹੈ, ਠੀਕ ਹੈ। ਟਰੈਕ ਬਣਾਓ, ਜੋੜ ਕੇ ਤੁਸੀਂ ਗਵਾ ਦਿਓ। ਜਿਹੜੇ ਬਣਨਾ ਚਾਹੁੰਦੇ ਨੇ ਸਿੰਗਰ, ਮੈਂ ਤੁਹਾਨੂੰ ਸਿਰਫ ਇੰਨਾ ਜ਼ਰੂਰ ਕਹਾਂਗਾ ਕਿ ਜਦ ਬੇਸਿਕ ਹੈ ਨਾ ਤੁਹਾਡਾ, ਜੀ ਜੀ, ਸਰਗਮ ਹੁੰਦੀ ਹੈ, ਤੁਸੀਂ ਅਲਾਪ ਹੁੰਦਾ ਹੈ, ਉਹਦੇ ਤੇ ਤਵੱਜੋ ਦਿਓ, ਬਜਾਏ ਕਿ ਤੁਸੀਂ ਗਾਣੇ ਤੇ ਤਵੱਜੋ ਦਿਓ। ਤੁਸੀਂ ਅਲਾਪ ਕਰੋ। ਔਰ ਮੈਂ ਇੱਕ ਹੋਰ ਟਿਪ ਦੇ ਦਿੰਦਾ ਵਾਂ, ਅਗਰ ਕੋਈ ਜ਼ਾਹਿਰ ਹੈ ਕੋਈ ਸਿੰਗਰ ਵੀ ਕੋਈ ਬਣਨਾ ਚਾਹਵਾਂ ਤਾਂ ਸੁਣਦੇ ਹੋਵੰਦੇ, ਕਿ ਇਹ ਵੀ ਮੈਂ ਚੀਜ਼ ਸਿੱਖੀ ਸੀ ਇੰਡੀਆ ਤੋਂ। ਜੀ ਜੀ। ਮੇਰੀ ਰਿਕਾਰਡਿੰਗ ਸੀ ਉੱਥੇ, ਤੇ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪ੍ਰੈਕਟਿਸ ਦਾ ਤਰੀਕਾ ਯਹੀ ਹੋਤਾ ਹੈ ਕਿ ਜਦੋਂ ਤੁਸੀਂ ਜਾਂਦੇ ਹੋ, ਮੈਂ ਕਿਉਂਕਿ ਅਬੂ ਧਾਬੀ ਰਹਿੰਦਾ ਸਾਂ, ਤੇ ਮੈਂ ਅਬੂ ਧਾਬੀ ਅੱਧਾ ਘੰਟਾ ਪੌਣਾ ਘੰਟਾ ਮੇਰੀ ਵਾਕ ਹੁੰਦੀ ਸੀ ਸਮੁੰਦਰ ਦੇ ਕਿਨਾਰੇ, कॉर्निश पे। जी जी। तो उन्होंने मुझे टिप दी, विजू भाई ने, वो कहते हैं कि यार जुबिन जब आप वॉक किया करो ना फास्ट,
ठीक है। तो उसमें आप कुछ गाया करो, ठीक है। कुछ बोलते रहा करो ताकि आपकी सांस और आपका ये हो। और स्पेशली आप स्विमिंग नहीं करते तो किया करो, ठीक है। जब इतना आप पानी में जाओगे तो आप गाने की कोशिश करो, तो ऑटोमेटिक जो ग्राम है ना आपका अच्छा होगा। तो मैं नए सिंगर जिन्होंने मैं ही कहांगा कि ਤੁਸੀਂ ਕੋਸ਼ਿਸ਼ ਕਰੋ ਕਿ ਸਭ ਤੋਂ ਪਹਿਲਾਂ ਸਟੈਮਿਨਾ ਬਣਾਓ, ਠੀਕ ਹੈ। ਵਾਕ ਨਾਲ ਕਰੋ, ਉਹਨਾਂ ਦੀ ਸਿਹਤ ਵੀ ਅੱਛੀ ਹੁੰਦੀ ਹੈ। ਪਲੱਸ ਤੁਹਾਡੀ ਜਿਹੜੀ ਹੈ ਨਾ ਤੁਹਾਨੂੰ ਪਤਾ ਕਿਸੇ ਵਕਤ ਬੰਦਾ ਇਨਸਾਨ ਗਾਣਾ ਗਾਉਂਦਾ ਹੈ ਤੇ ਆਵਾਜ਼ ਲੜਖੜਾਉਂਦੀ ਹੈ, ਸੁਰ ਨਹੀਂ ਜਾ ਸਕਦੀ, तो ਚੀਜ਼ਾਂ ਖਤਮ ਹੋ ਜਾਂਦੀਆਂ। ਠੀਕ ਹੈ। ਅੱਗੋਂ ਕਿਤੇ ਦੁਬਾਰਾ ਇਰਾਦਾ ਬਣਿਆ ਫਿਲਮ ਬਣਾਉਣ ਦਾ ਕਿ ਨਹੀਂ? ਕਿਉਂਕਿ ਸਾਡੇ ਮੁਲਕ ਨੂੰ ਇਸ ਟਾਈਮ ਇੱਕ ਅੱਛੇ ਪ੍ਰੋਡਿਊਸਰ ਦੀ ਅੱਛੀ ਜ਼ਰੂਰਤ ਹੈ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ, ਸਾਡੇ ਕੋਲ ਇੱਥੇ ਮਾਸ਼ਾਅੱਲਾ ਸਭ ਬੜੇ ਅੱਛੇ ਕੰਮ ਕਰ ਰਹੇ ਨੇ, ਟੀਵੀ ਤੇ ਵੀ ਕਰ ਰਹੇ ਨੇ, ਫਿਲਮਾਂ ਤੇ ਵੀ ਕਰ ਰਹੇ ਨੇ, ਪ੍ਰੋਡਿਊਸਰਸ ਵੀ ਨੇ, ਡਾਇਰੈਕਟਰ ਸਭ ਨੇ। ਤੁਸੀਂ ਦੱਸੋ ਕਿ ਇਹਦੀ ਕੀ ਵਜ੍ਹਾ ਹੈ ਕਿ ਸਾਡੀਆਂ ਫਿਲਮਾਂ ਹੁਣ ਤੱਕ ਇੰਨੀ ਦੇਰ ਤੱਕ ਕਿਉਂ ਨਹੀਂ, ਜਿਨ ਕਿ ਤੁਸੀਂ ਕਹਿੰਦੇ ਹੋ ਕਿ ਸਾਲ ਹੀ ਕੋਈ ਫਿਲਮ ਸਟੈਂਡ ਨਹੀਂ ਕੀਤੀ, ਕੀ ਵਜ੍ਹਾ? ਸਟੈਂਡ ਨਾ ਕਰਨ ਦੀ ਵਜ੍ਹਾ ਸਿਰਫ ਇਹੀ ਹੈ ਕਿ ਜਿਹੜੇ ਫਿਲਮਾਂ ਹੁਣ ਬਣ ਰਹੀਆਂ ਨੇ ਉਹਦੇ ਵਿੱਚ ਸਟੋਰੀ ਦਾ ਵੀ ਕੋਈ ਏਡਾ ਖਾਸ ਮਜ਼ਾ ਨਹੀਂ ਆ ਰਿਹਾ, ਟੈਕਨੀਸ਼ੀਅਨ ਜਿਹੜੇ ਨੇ ਉਹ ਵੀ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰ ਪਾ ਰਹੇ। ਉਸ ਤੋਂ ਇਲਾਵਾ ਜਿਹੜਾ ਸਾਡਾ ਮੀਡੀਆ ਹੈ ਨਾ, ਖਾਸ ਕਰਕੇ ਮੀਡੀਆ ਦਾ ਜਿਹੜਾ ਸਲੂਕ ਹੈ ਨਾ ਪ੍ਰੋਡਿਊਸਰਾਂ ਦੇ ਨਾਲ, ਉਹ ਮਤਰੀਆਂ ਮਾਵਾਂ ਵਾਲਾ ਮੈਨੂੰ ਜਿਹੜਾ ਲੱਗਦਾ ਸ਼ਾਇਦ। ਅੱਛਾ, ਮੈਂ ਤੁਹਾਨੂੰ ਸਵਾਲ ਦਾ ਜਵਾਬ ਦੇਣਾ ਵਾ ਜੀ। ਆਪਣਾ ਨਜ਼ਰੀਆ ਹੁੰਦਾ, ਆਪਣੀ ਸੋਚ। ਮੇਰੇ ਮੁਤਾबिक है वे कि जिसका काम उसी को साझे। ਜੀ ਜੀ, ਨਹੀਂ ਉਹ ਤਾਂ ਹੈ ਹੀ ਹੈ। ਠੀਕ ਹੈ। ਅਗਰ ਇੰਡਸਟਰੀ ਜਿਹੜੀ ਸਾਡੀ ਜਦੋਂ ਮੇਰੇ ਹੁੰਦਿਆਂ ਵੀ ਡੁੱਬੀ ਹੋਈ ਸੀ, ਜਿਸ ਟਾਈਮ ਮੈਂ ਫਿਲਮਾਂ ਬਣਾਈਆਂ ਸਨ, ਉਸ ਵਕਤ ਵੀ ਸਭ ਨਾਮੀ ਗ੍ਰਾਮੀ ਸਾਡੇ ਡਾਇਰੈਕਟਰ ਪ੍ਰੋਡਿਊਸਰਸ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਉਹਨਾਂ ਨੂੰ ਨੋਟ ਛਾਪਣ ਦਾ ਸ਼ੌਕ ਸੀ। ਠੀਕ ਹੈ। ਉਹਨਾਂ ਨੇ 100% ਆਪਣਾ ਨਹੀਂ ਦਿੱਤਾ। ਮੈਂ ਉਸ ਡਾਇਰੈਕਟਰ ਨੂੰ ਨਹੀਂ ਸਮਝਦਾ ਡਾਇਰੈਕਟਰ ਜਿਹਨੇ ਮੈਂ ਐਵਰੇਜ ਮਸਲਨ ਕਿਸੇ ਨੇ ਕੋਈ 20 ਫਿਲਮਾਂ ਬਣਾਈਆਂ ਨੇ ਤੇ 4 ਹਿੱਟ ਦਿੱਤੀਆਂ ਨੇ, ਤੇ ਉਹ ਬੜਾ ਵੱਡਾ ਡਾਇਰੈਕਟਰ ਬਣ ਕੇ ਮੈਂ ਉਹਨੂੰ ਡਾਇਰੈਕਟਰ ਨਹੀਂ। ਬਿਲਕੁਲ ਸਹੀ ਕਿਹਾ ਤੁਸੀਂ। ਮੋਰ ਦੈਨ 60% 70% ਅਗਰ ਤੁਹਾਡੀਆਂ ਫਿਲਮਾਂ ਹਿੱਟ ਨੇ ਨਾ ਤੇ ਤੁਸੀਂ ਡਾਇਰੈਕਟਰ। ਮੋਰ ਦੈਨ ਤੁਸੀਂ 50% 60% ਤੁਹਾਡੀ ਫਿਲਮ ਹਿੱਟ ਹੈ ਤੇ ਤੁਸੀਂ ਰਾਈਟਰ ਹੋ। ਤੁਸੀਂ ਸਿਰਫ ਹੁਣ ਹਿਸਟਰੀ ਕਿਸੇ ਵਕਤ ਕਿਸੇ ਨਾਲ ਇੰਟਰਵਿਊ ਕਰਕੇ ਦੇ ਨਾ, ਸਿਰਫ ਚੈੱਕ ਕਰਨਾ ਜਿੰਨੇ ਸਾਡੇ ਨਾਮੀ ਗ੍ਰਾਮੀ 7-8 ਡਾਇਰੈਕਟਰ ਨੇ ਨਾ, ਉਹਨਾਂ ਦੀਆਂ ਅਗਰ 100 ਫਿਲਮਾਂ ਨੇ ਤੇ ਕਿੰਨੀਆਂ ਹਿੱਟ ਨੇ, ਬਿਲਕੁਲ ਸਹੀ ਤੁਹਾਨੂੰ ਆਈਡੀਆ ਹੋ ਜਾਏਗਾ। ਇੱਕ ਤੇ ਇਹ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਰਹੀ ਹੈ। ਠੀਕ ਹੈ। ਅਸੀਂ ਸਾਡੇ ਪ੍ਰੋਡਿਊਸਰਾਂ ਡਾਇਰੈਕਟਰਾਂ ਨੇ, ਸਾਡੇ ਡਾਇਰੈਕਟਰਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਡਿਊਸਰਾਂ ਨੂੰ, ਫਿਲਮ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਸਿਰਫ ਇਹੀ ਟਰਾਈ ਕੀਤੀ ਹੈ ਕਿ ਸਾਡਾ ਕਿਚਨ ਚੱਲੇ। ਯਾਨੀ ਕਿ ਜ਼ਿਆਦਾਤਰ ਹੋਇਆ ਕਿ ਇਹ ਆਪਣੀ ਇੱਕ ਬੋਟੀ ਦੇ ਚੱਕਰ ਉਹ ਕਰਦੇ ਨੇ, ਹਾਲੇ ਵੀ ਕਰਦੇ ਨੇ। ਹਾਲੇ ਵੀ ਅਗਰ ਤੁਸੀਂ ਫਿਲਮਾਂ ਦੇਖੋਗੇ ਨਾ, ਅਗਰ ਫਿਲਮ ਜਦੋਂ ਵੀ ਅੱਛੀ ਬਣੇਗੀ ਨਾ ਇੱਥੇ ਫਿਲਮ, ਔਰ ਅਗਰ ਉੱਥੇ ਜ਼ਰੂਰਤ ਹੈ ਤੁਹਾਨੂੰ ਆਪਣਾ ਸ਼ਫਕਤ ਚੀਮਾ ਸਾਹਿਬ ਦੀ, ਉਹਦੇ ਬਦਲੇ ਤੁਸੀਂ ਕੋਈ ਟੀਵੀ ਦਾ ਆਰਟਿਸਟ ਲੈ ਆਵੋਗੇ, ਤੁਹਾਨੂੰ ਮਜ਼ਾ ਨਹੀਂ ਆਵੇਗਾ। ਠੀਕ ਹੈ। ਅਗਰ ਤੁਹਾਨੂੰ ਕੋਈ ਜ਼ਰੂਰਤ ਪਵੇਗੀ ਕੋਈ ਐਕਟਰਸ ਦੀ ਜਿਹਦੇ 'ਚ ਕੋਈ ਮਾਂ ਦਾ ਕਰੈਕਟਰ ਹੋਏਗਾ, ਉੱਥੇ ਤੁਸੀਂ ਕਿਸੇ ਟੀਵੀ ਦੀ ਆਰਟਿਸਟ ਨੂੰ ਲੈ ਕੇ ਕਰੋਗੇ, ਤੁਹਾਨੂੰ ਲੱਗੇਗਾ ਤੁਸੀਂ ਟੀਵੀ 'ਤੇ ਦੇਖਦੇ ਹੋ। ਬਿਲਕੁਲ ਸਹੀ। ਜਦੋਂ ਇਸ ਚੀਜ਼ ਦਾ ਤੁਹਾਨੂੰ ਪਤਾ ਲੱਗੇਗਾ ਨਾ ਕਿ ਫਰਕ ਕੀ ਹੈ ਛੋਟੀ ਸਕਰੀਨ ਦਾ, ਵੱਡੀ ਸਕਰੀਨ ਦਾ, ਔਰ ਇਹਦਾ, ਉਹ ਮੇਰੇ ਖਿਆਲ ਵਿੱਚ ਛੋਟੀ ਫਿਲਮ ਜਿਹੜੀ ਫਿਲਮ ਦੇ ਪ੍ਰੋਪਰ ਫਿਲਮ ਬਣੇਗੀ ਨਾ, ਉਹ ਵੀ ਚੱਲੇਗੀ। ਸਾਡੇ ਪ੍ਰੋਬਲਮ ਕੀ ਹੈ ਕਿ ਉਹਨੂੰ ਫੜ ਲਓ ਜੀ, ਟੀਵੀ ਦਾ ਬੜਾ ਡਰਾਮਾ ਬੜਾ ਮਸ਼ਹੂਰ ਹੋਇਆ, ਉਹਨੂੰ ਫੜ ਲਓ, ਫਿਲਮ ਬੜੀ ਚੱਲੇਗੀ। ਵੀ ਟੀਵੀ ਦਾ ਜਿਹੜਾ ਫਿਲਮ ਦਾ ਸਾਡਾ, ਅਸੀਂ ਫਿਲਮ ਬਣਾਉਂਦੇ ਸਾਂ ਤੇ ਮੈਂ ਇਹ ਸਵਾਲ ਹੁੰਦਾ ਸੀ ਕਿ ਮੈਂ ਜਦੋਂ ਬਾਹਰੋਂ ਆਇਆ ਸਾਂ, ਮੈਂ ਕਿਹਾ ਡਾਰ ਸਾਹਿਬ ਅਸੀਂ ਕਿਸ ਤਰ੍ਹਾਂ ਦਿਖਾਉਂਦੇ ਹਾਂ, ਟਿਸ਼ੂ ਕਰਦੇ ਨੇ। ਤੇ ਮੈਂ ਕਿਹਾ ਕਹਿੰਦੇ ਸ਼ਾਹ ਜੀ, ਜਦੋਂ ਫਿਲਮ ਬਣਾਈ ਦੀ ਹੈ ਨਾ, ਸਾਡੀ ਫਿਲਮ ਨੂੰ ਆਂਦੀ ਬੜੀ ਅੱਛੀ ਗੱਲ ਲੱਗੀ ਸੀ ਕਿ ਸਾਡੀ ਫਿਲਮ ਨੂੰ ਰੇੜੀਆਂ ਵਾਲੇ ਵੇਖਣ ਆਉਂਦੇ ਨੇ, ਟਾਂਗਿਆਂ ਵਾਲੇ ਵੇਖਣ ਆਉਂਦੇ ਨੇ, ਉੱਥੋਂ ਕਾਮਯਾਬ ਹੁੰਦੀ ਹੈ ਤੇ ਫਿਰ ਜਾ ਕੇ ਮਿਡਲ ਕਲਾਸ ਵਿੱਚ ਆਉਂਦੀ ਹੈ ਤੇ ਫਿਰ ਉਹਦੇ ਬਾਅਦ ਜਾ ਕੇ ਹਾਈ ਕਲਾਸ ਵਿੱਚ ਜਾਂਦੀ ਹੈ। ਤੇ ਅੱਜ ਹੀ ਮੈਂ ਉਹਨਾਂ ਦੀ ਗੱਲ ਦੇ ਉੱਤੇ ਮੈਂ ਬਿਲਕੁਲ ਸਟੈਂਡ ਦੇ ਨਵਾਂ ਕੋਨੇ ਗੱਲ ਸਹੀ ਕੀਤਾ ਸੀ। ਅੱਜ ਕੱਲ੍ਹ ਜਿਹੜੀਆਂ ਫਿਲਮਾਂ ਬਣਦੀਆਂ ਨਾ, ਉਹ ਬਣਾਉਂਦੇ ਨੇ ਹਾਈ ਜੈਂਟਲੀ ਤੇ ਹਾਈ ਜੈਂਟਲੀ, ਬਸ ਐਨੇ ਕੰਜੂਸ ਹੁੰਦੇ ਲੋਕ ਕਿ ਤੁਸੀਂ ਸੋਚ ਨਹੀਂ ਸਕਦੇ। ਤੁਹਾਨੂੰ ਪੈਸਾ ਉਹ ਨਹੀਂ ਦੇਣਾ ਜਿਵੇਂ ਸਾਡੀ ਆਵਾਮ ਬੇਵਕੂਫ, ਉਹਨਾਂ ਨੇ ਦੇਣਾ ਵਿਚਾਰਿਆਂ ਨੇ। ਤੁਸੀਂ ਜਦੋਂ ਮੈਂ ਤਾਂ ਖੁੱਲੀ ਗੱਲ ਕੀਤੀ ਜੇ, ਸ਼ਾਇਦ ਮੈਂ ਗਲਤ ਵੀ ਗੱਲ ਕਰ, ਬਿਲਕੁਲ ਸਹੀ ਗੱਲ ਕੀਤੀ ਸੀ। ਮੇਰੇ ਮੁਤਾबिक ਇਹ ਫਰਕ ਹੈ ਜੀ, ਜਿਸ ਦਾ ਕੰਮ ਉसी को साझे। ਟੀਵੀ ਨੂੰ ਟੀਵੀ ਦੀ ਹੱਦ ਤੱਕ ਰਹਿਣਾ ਚਾਹੀਦਾ ਹੈ, ਫਿਲਮ ਨੂੰ ਫਿਲਮ ਦੀ ਹੱਦ ਤੱਕ ਰਹਿਣਾ ਚਾਹੀਦਾ ਹੈ। ਤੇ ਪਰ ਹੁਣ ਤੇ ਅਕਸਰ ਤੁਸੀਂ ਦੇਖੋ ਨਾ ਕਿ ਵੱਡੀ ਤੋਂ ਛੋਟੀ ਸਕਰੀਨ ਦਾ ਤੇ ਕਨਸੈਪਟ ਤਕਰੀਬਨ ਖਤਮ ਹੁੰਦਾ ਜਾ ਰਿਹਾ, ਜਿਉਂਦਾ ਸੋਸ਼ਲ ਮੀਡੀਆ ਆ ਗਿਆ, ਮੋਬਾਈਲ ਆ ਗਿਆ। ਜ਼ਿਆਦਾਤਰ ਯਾਨੀ ਕਿ ਜਿਹੜੀ ਸਿਨੇਮੇ ਦੀ ਪਬਲਿਕ ਹੈ ਉਹ ਬੜੀ ਘੱਟ ਰਹਿ ਗਈ। ਕੀ ਵਜ੍ਹਾ ਹੈ? ਇਹੀ ਵਜ੍ਹਾ ਨਾ, ਸੋਸ਼ਲ ਮੀਡੀਆ ਆ ਗਿਆ। ਜੀ। ਤੁਸੀਂ ਇਨਸਾਫ ਕਰੋ ਨਾ, ਤੁਸੀਂ ਉਸ ਸ਼ੋਬੇ ਨੂੰ ਤੁਸੀਂ ਉੱਥੇ ਤੱਕ ਰਹਿਣ ਦਿਓ, ਇਹ ਸ਼ੋਬੇ ਨੂੰ ਤੁਸੀਂ ਇੱਥੇ ਤੱਕ ਰਹਿਣ ਦਿਓ। ਸੋਸ਼ਲ ਮੀਡੀਆ ਆਪਣੀ ਜਗ੍ਹਾ ਹੈ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਤੇ ਬਹੁਤ ਅੱਛਾ ਵੇ। ਸੋਸ਼ਲ ਮੀਡੀਆ ਨਾ ਤੁਹਾਨੂੰ ਕਿਸੇ ਗਲੀ ਮਹੱਲੇ ਕੁਛ ਹੁੰਦਾ ਤੁਹਾਨੂੰ ਪਤਾ ਲੱਗ ਜਾਂਦਾ, ਲੇਕਿਨ ਐਜ਼ ਏ ਬਿਜ਼ਨਸ ਅਗਰ ਤੁਸੀਂ ਸੋਚੋ ਫॉर ਸ਼ੋ ਬਿਜ਼ਨਸ ਦੇ ਬਾਤੇ ਉਹਦੇ ਲਈ ਅੱਛਾ ਹੈ। ਕਿਉਂਕਿ ਤੁਸੀਂ ਇੱਕ ਫਿਲਮ ਬਣਦੀ ਅਗਰ ਕਰੋੜਾਂ 'ਚ ਬਣਦੀ ਹੈ ਤਾਂ ਸੋਸ਼ਲ ਮੀਡੀਆ 'ਚ ਉਹੀ ਚੀਜ਼ ਤੁਹਾਡੀ ਹਜ਼ਾਰਾਂ 'ਚ ਬਣ ਜਾਂਦੀ। ਇਹ ਵੀ ਫਰਕ ਇੱਕ ਹੈ ਚੀਜ਼ ਦਾ। ਠੀਕ ਹੋ ਗਿਆ। ਤੇ ਦੋਵਾਂ ਦਾ ਹਰ ਇੱਕ ਦਾ ਆਪਣਾ, ਲੇਕਿਨ ਮੇਰੇ ਮੁਤਾबिक ਇਹ ਵੇ ਕਿ ਸਾਡੇ ਟੈਕਨੀਸ਼ੀਅਨ ਘਰਾਂ 'ਚ ਬੈਠੇ ਹੋਏ ਨੇ ਜਿਹੜੇ ਅਸਲ ਸਨ,
ਠੀਕ ਹੈ, ਜਿਹੜੇ ਸਾਡੇ ਅਸਲ ਯਾਨੀ ਕਿ ਜਿਨ੍ਹਾਂ ਨੇ ਬੁਨਿਆਦ ਰੱਖਿਆ ਸਨ ਇਹ ਫਿਲਮਾਂ ਦੀਆਂ, ਉਹਨੂੰ ਕੀ ਰਿਸਪੈਕਟ ਦਿੱਤੀਆਂ ਨੇ ਜਿਹੜੀ ਅੱਜ ਕੱਲ੍ਹ ਫਿਲਮਾਂ ਲੱਗਣ ਲੱਗੀਆਂ ਨੇ। ਉਹਨੂੰ ਪਤਾ ਹੈ ਕਿ ਫਲਾਂ ਡਾਇਰੈਕਟਰ ਕੌਣ ਹੁੰਦਾ ਸੀ, ਕੀ ਬਿਲਕੁਲ ਸਹੀ ਗੱਲ। ਅੱਜ ਕੱਲ੍ਹ ਉਹੀ ਡਾਇਰੈਕਟਰ ਨਜ਼ਰ ਆਉਂਦਾ ਟੀਵੀ ਤੇ ਅੱਗੇ ਆਉਂਦਾ ਜੀ ਇਹੀ ਡਾਇਰੈਕਟਰ ਹੈ ਜੀ। ਤੁਸੀਂ ਦੇਖੋ ਯਾਰ ਤੁਹਾਡੇ ਉਹਦੇ ਪਿੱਛੇ ਸਕੋਰ ਕੀ ਹੈ, ਸਕੋਰ ਕੀ ਹੈ। ਅਗਰ ਸਕੋਰ ਅੱਛਾ ਹੋਵੇ ਤੇ ਡਾਇਰੈਕਟਰ ਹੋਏਗਾ, ਜਿਹਦਾ ਕੋਈ ਸਕੋਰ ਕੋਈ ਨਹੀਂ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਇਹ ਦੁਬਾਰਾ ਸਾਡੀ ਫਿਲਮ ਇੰਡਸਟਰੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋ ਸਕਦੀ? ਸਰ ਮੈਂ ਦਾਅਵਾ ਤਾਂ ਨਹੀਂ ਕਰਦਾ, ਲੇਕਿਨ ਮੈਨੂੰ ਇੰਨਾ ਪਤਾ ਵੇ ਕਿ ਅਗਰ ਮੈਂ ਫਿਲਮ ਬਣਾਵਾਂਗਾ ਨਾ ਤੇ ਫਿਲਮ ਬਣੇਗੀ। ਮੈਂ ਇਹ ਨਹੀਂ ਕਹਿੰਦਾ ਚੱਲੇਗੀ, ਲੇਕਿਨ ਫਿਲਮ ਬਣੇਗੀ। ਫਿਲਮ ਬਣੇ ਜ਼ਾਹਿਰ ਫਿਲਮ ਬਣੇਗੀ, ਕੋਈ ਕੰਪਰੋਮਾਈਜ਼ ਨਹੀਂ ਕਰਾਂਗਾ ਕਿ ਫਲਾਂ ਟੀਵੀ ਦਾ ਆਰਟਿਸਟ ਬੜਾ ਅੱਛਾ ਹੋਵੇ, ਸਭ ਅੱਛੇ ਆਰਟਿਸਟ ਨੇ, ਟੀਵੀ ਹੋਵੇ ਸਟੇਜ ਹੋਵੇ ਸਾਰੇ ਆਰਟਿਸਟ ਨੇ, ਲੇਕਿਨ ਜਿਸ ਦਾ ਕੰਮ ਚੱਲਦਾ ਹੈ ਨਾ ਉਹੀ ਕਰ ਸਕਦਾ ਹੈ। ਸਹੀ। ਹੁਣ ਇਹ ਅਸੀਂ ਕੀ ਕਰਨੇ ਆ ਜੀ, ਪਹਾੜ ਤੋਂ ਚੁੱਕ ਕੇ ਥੱਲੇ ਲਿਆ ਕੇ ਰੱਖ ਦਿਆਂਗੇ ਜੀ ਲੋ ਇਹ ਕੰਮ ਕਰੋ, ਉਹ ਕੰਮ ਨਹੀਂ ਹੋ ਸਕੇਗਾ। ਤੁਸੀਂ ਦਹਾ ਦਿਓਗੇ ਵਕਤੀ ਤੋਂ ਚੱਲ ਜਾਏਗਾ, ਲੇਕਿਨ ਉਹ ਰਿਜ਼ਲਟ ਤੁਹਾਨੂੰ ਉਹਦਾ ਨਹੀਂ ਅੱਛਾ ਨਿਕਲੇਗਾ। ਤੇ ਕੀ ਫਿਲਮ ਤੁਹਾਡਾ ਪਲਾਨ ਨੇ, ਕੋਈ ਕਿਸ ਤਰ੍ਹਾਂ ਦੀ ਸਟੋਰੀ ਤੁਹਾਡੇ ਜ਼ਿਹਨ ਦੇ ਵਿੱਚ? ਦੇਖੋ ਨਾ ਇਨਸਾਨ ਦੇ ਜ਼ਿਹਨ ਚਾਹੁੰਦਾ ਤਾਂ ਮੈਂ 5 ਫਿਲਮਾਂ ਦਿੱਤੀਆਂ, ਹਿੱਟ ਗਈਆਂ, ਮੈਂ ਅਗਲਾ ਜਿਹੜਾ ਮੇਰਾ ਕਨਸੈਪਟ ਹੈ ਮੈਂ ਚਾਹ ਰਿਹਾ ਕਿ ਇਹਦੇ ਵਿੱਚ ਇਸ ਤਰੀਕੇ ਨਾਲ ਹੋਣਾ ਚਾਹੀਦਾ। ਦੇਖੋ ਜੀ ਅੱਜ ਕੱਲ੍ਹ ਜਿਹੜਾ ਤੁਸੀਂ ਸੋਸ਼ਲ ਮੀਡੀਆ ਕਹਿੰਦੇ ਹੋ ਨਾ, ਉਹਦੇ ਮੁਤਾਬਿਕ ਤੇ ਤੁਹਾਡੇ ਕੋਲ ਜਿਹੜੀ ਮੂਵੀ ਬਣੇ ਨਾ ਅੱਜ ਕੱਲ੍ਹ ਉਹ ਬਣੇ ਜੋ ਅੱਜ ਕੱਲ੍ਹ ਹਰ ਘਰ ਦੀ ਸਟੋਰੀ ਹੈ। ਠੀਕ ਹੈ। ਮਹਿੰਗਾਈ ਤੁਹਾਡੇ ਕੋਲ ਹੈ, ਠੀਕ ਹੈ, ਗੁਰਬਤ ਤੁਹਾਡੇ ਕੋਲ ਇੱਥੇ ਇਸ ਵਕਤ ਤੁਹਾਡੇ ਕੋਲ ਹਰ ਚੀਜ਼ ਹੈ ਜਿਹੜੀ ਕਿਸੇ ਦੁਨੀਆ ਤੇ ਕਿਸੇ ਮੁਲਕ ਕੋਲ ਨਹੀਂ ਹੈ। ਇੱਥੇ ਪੈਟਰੋਲ ਤੁਹਾਡਾ ਮਹਿੰਗਾ ਹੈ, ਬਿਜਲੀ ਤੁਹਾਡੀ ਮਹਿੰਗੀ ਹੈ, ਹਰ ਘਰ ਦੀ ਆਪਣੀ ਕਹਾਣੀ। ਬਿਲਕੁਲ। ਤੁਸੀਂ ਅਗਰ ਇਹਨਾਂ ਨੂੰ ਮੈਂ ਇੱਕ ਹੋਰ ਵੀ ਚੀਜ਼ ਕਹਿੰਦਾ ਜਾਵਾਂਗਾ ਕਿ ਸਾਡੇ ਇੱਥੇ ਤਬਲੀਗ ਬੜੇ ਕਰਦੇ ਨੇ ਲੋਕੀ ਘਰਾਂ ਵਿੱਚ ਬੈਠ ਕੇ, ਬਾਹਰ ਬੈਠ ਕੇ ਜੀ ਕਿ ਉਹ ਐਸੇ ਹੋ ਗਿਆ ਥਾ, ਉਹ ਐਸੇ ਹੋ ਗਿਆ था। यार ਤੁਸੀਂ ਪਬਲਿਕ ਨੂੰ ਦੱਸੋ आपके सर्वाइवल का तरीका क्या है, आपने किस तरीके से ਤੁਸੀਂ ਜ਼ਿੰਦਗੀ ਅੱਗੇ ਗੁਜ਼ਾਰਨੀ। ਤੇ ਇੰਡਸਟਰੀ ਤਾਂ ਇਹ ਹੋਈ ਹੈ ਕਿ ਅਗਰ ਮੇਰੇ ਮੁਤਾਬਿਕ ਤਾਂ ਇਹ ਹੈ ਕਿ ਅਗਰ ਮੈਂ ਫਿਲਮ ਬਣਾਵਾਂਗਾ ਤੇ ਮੈਂ ਤੇ ਕੰਪਰੋਮਾਈਜ਼ ਨਹੀਂ ਕਰਾਂਗਾ। ਜਿਹੜਾ ਫਿਲਮ ਡਾਇਰੈਕਟਰ ਹੈ ਉਹਨੂੰ ਹੀ ਲਾਂਗਾ, ਫਿਲਮ ਦਾ ਹੀਰੋ ਉਹਨੂੰ ਹੀ ਲਾਂਗਾ, ਫਿਲਮ ਦਾ ਰਾਈਟਰ ਹੈ ਉਹਨੂੰ ਹੀ ਲਾਂਗਾ। ਬੇਸ਼ੱਕ ਚੱਲਿਆ ਨਾ, ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ। ਜ਼ਾਹਿਰ ਜਦੋਂ ਕੰਪਰੋਮਾਈਜ਼ ਨਹੀਂ ਕਰੋਗੇ ਤੇ ਫਿਲਮ ਮੇਰੀ ਤੁਸੀਂ ਸੁਭਾ ਜੋੜਾ ਚੁੱਕ ਕੇ ਦੇਖੋ ਜੀ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਠੀਕ ਹੈ। ਸੁਹਾਗਨ ਚੁੱਕ ਕੇ ਦੇਖੋ ਉਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਮੈਨੂੰ ਮੇਰੇ ਡਾਇਰੈਕਟਰ ਰਾਣਾ ਸਾਹਿਬ ਨੇ, ਪ੍ਰਵੇਸ਼ ਰਾਣਾ ਸਾਹਿਬ ਨੇ ਕਿਹਾ ਸੀ 2 ਫਿਲਮਾਂ 'ਚ ਕਿ ਮੈਂ ਕਿਹਾ ਜੀ ਰਾਣਾ ਸਾਹਿਬ ਮੈਨੂੰ ਤੁਹਾਡੇ ਕੋਲੋਂ 100% ਚਾਹੀਦੀ ਹੈ। ਠੀਕ ਹੈ। यानी कि तुसी आना कहना जी कि वो मैंने कंप्रोमाइज़ किया था, मैं क्या मैंने वो चीज़ नहीं चाहिए। ठीक है। तो उन्होंने जो डिमांड करते सन, हालांकि फिल्म मेरिया बड़िया महंगियां बनिया सन, लेकिन अल्लाह ने उन्हें करम किया। बिल्कुल ठीक हो गया। इस तो इलावा फिल्म इंडस्ट्री तो हट गए ਤੁਹਾਡੇ ਅੰਦਰ ਇੱਕ ਅੱਛਾ ਬਾਪ ਵੀ ਹੈ, ਇੱਕ ਉਹ ਜਿਹੜਾ ਅੱਛਾ ਬਾਪ ਔਰ ਇੱਕ ਅੱਛਾ ਇਨਸਾਨ ਹੈ। ਇੱਕ ਛੋਟੀ ਜਿਹੀ ਮਾੜੀ ਜਿਹੀ ਸਟੋਰੀ ਜਿਹੜੀ ਹੈ ਹਮੇ ਕੁਝ ਚੰਦ ਲਾਣਾ ਚ ਬਾਪ ਦੇ ਬਾਰੇ ਹੈ ਜੀ। ਮੇਰੇ ਖਿਆਲ ਵਿੱਚ ਅਗਰ ਮੈਨੂੰ ਜਿਹੜੇ ਸੁਣਦੇ ਨੇ ਪਿਆ ਇਸ ਟਾਈਮ ਦੇਖਦੇ ਨੇ ਪਏ ਜੀ, ਤੇ ਮੈਂ ਰਿਕਵੈਸਟ ਕਰਨਾ ਕਰਾਂਗਾ ਕਿ ਮਾਂ ਬਾਪ ਦਾ ਰਿਸ਼ਤਾ ਇੱਕ ਔਲਾਦ ਨਾਲ ਐਸਾ ਹੁੰਦਾ ਹੈ ਕਿ ਤੁਸੀਂ ਮਾਂ ਨੂੰ ਚਾਹੀਦਾ ਹੈ ਕਿ ਉਹ ਬੜੀ ਫ੍ਰੀ ਹੋ ਕੇ ਆਪਣੀ ਬੇਟੀ ਨਾਲ ਰੋਵੇ, ਤਾਂ ਕਿ ਉਹਨੂੰ ਬਾਹਰ ਜ਼ਰੂਰਤ ਨਾ ਪਵੇ ਸਹੇਲੀਆਂ ਦੀ, ਕਿਸੇ ਹੋਰ ਦੀ। ਤੇ ਬੇਟੇ ਨਾਲ ਵੀ ਇਸ ਤਰ੍ਹਾਂ ਬਾਪ ਨੂੰ ਕਰਨਾ ਚਾਹੀਦਾ। ਮੇਰੀ ਜ਼ਿੰਦਗੀ ਜਿਹੜੀ ਗੁਜ਼ਰੀ ਹੈ ਜੀ, ਮੇਰੀ ਜ਼ਿੰਦਗੀ 'ਚ ਮੈਂ ਆਪਣੇ ਬੱਚਿਆਂ ਨਾਲ ਬੜਾ ਅੱਛਾ ਟਾਈਮ ਗੁਜ਼ਾਰਿਆ ਔਰ ਮੈਂ ਉਹਨਾਂ ਨੂੰ ਮੇਰੇ ਹਰ ਚੀਜ਼ ਜਾਂ ਅਲਹਮਦੁਲਿਲਾ ਕਿ ਕਦੀ ਅੱਜ ਤੱਕ ਡਾਂਟ ਡਪਟ ਨਹੀਂ ਕੀਤੀ, ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਉਹਨਾਂ ਬੜਾ ਫ੍ਰੀ ਬੜਾ ਅੱਛੇ ਤਰੀਕੇ ਨਾਲ ਗੁਜ਼ਾਰੀ ਹੈ ਜ਼ਿੰਦਗੀ। ਔਰ ਮੈਂ ਅਲਹਮਦੁਲਿਲਾ ਆਪਣੇ ਨੂੰ ਤਾਂ ਮੈਂ 100% ਦਿੱਤਾ ਵੇ। ਨਿਚੋੜ ਇਹ ਹੀ ਹੈ ਕਿ ਮੈਂ 100% ਦਿੱਤਾ ਅੱਗੂ ਜੋ ਮੁਕੱਦਰ ਕਿਸਮਤ ਹੈ। ਔਰ ਉਹਨਾਂ ਪੇਰੈਂਟਸ ਲਈ ਮੈਂ ਕਹਾਂਗਾ ਕਦੀ ਐਕਸਪੈਕਟੇਸ਼ਨ ਨਾ ਰੱਖਣਾ ਆਪਣੀ ਔਲਾਦ ਕੋਲੋਂ, ਆਪ ਆਪਣਾ 100% ਹੈ, ਉਹ ਤੁਹਾਡੇ ਲਈ ਅੱਛਾ ਕਰਨ ਦੇ ਤੇ ਤੁਹਾਡੇ ਲਈ ਬੜੀ ਵੱਡੀ ਇੱਕ ਹੋਏਗੀ ਖੁਸ਼ਕਿਸਮਤੀ ਹੋਏਗੀ। ਜ਼ਾਹਿਰ ਹੈ ਤੁਸੀਂ ਆਪਣਾ ਅਸੀਂ ਜਦੋਂ ਐਕਸਪੈਕਟੇਸ਼ਨ ਰੱਖ ਲੈਂਦੇ ਨਾ ਲੋਕਾਂ ਕੋਲੋਂ ਕਿ ਉਹਨੇ ਇਹ ਅਸੀਂ ਇਹ ਕੀਤਾ, ਉਹਨੇ ਇਹ ਕਿਉਂ ਨਹੀਂ ਕੀਤਾ, ਵੀ ਉਹ ਤੁਸੀਂ ਜੋ ਕੀਤਾ ਹੈ ਨਾ ਤੁਸੀਂ ਦਾ ਅਜਰ ਅੱਲਾਹ ਕੋਲ ਲੈਣਾ, ਅੱਲਾਹ ਕੋਲ ਲੈਣਾ ਜੀ। ਤੇ ਅਗਰ ਔਲਾਦ ਦੀ ਅੱਛੀ ਤਰਬੀਅਤ ਕਰ ਦਿੱਤੀ ਤਾਂ ਉਹ ਅਜਰ ਹੀ ਹੈ। ਅਗਰ ਤੁਹਾਡੀ ਔਲਾਦ ਉਹਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਅੱਛੀ ਨਿਕਲ ਗਈ ਹੈ ਤਾਂ ਤੁਹਾਨੂੰ ਉਹ ਤੁਹਾਡਾ ਅਜਰ ਹੀ ਹੈ ਹੋਣਾ ਜੀ। ਜ਼ਿੰਦਗੀ 'ਚ ਕੋਈ ਐਸਾ ਖ਼ਾਬ ਜਿਹੜਾ ਪੂਰਾ ਨਾ ਹੋਇਆ? ਨਹੀਂ, ਅਲਹਮਦੁਲਿਲਾ ਅੱਲਾਹ ਦਾ ਬੜਾ ਕਰਮ, ਸ਼ੁਕਰ ਅੱਲਾਹ, ਅਲਹਮਦੁਲਿਲਾ। ਮੈਂ ਜਿੰਨਾ ਵੀ ਸ਼ੁਕਰ ਅਦਾ ਕਰਾਂ ਉਹਦਾ ਕਰਕੇ। ਤੁਹਾਡੇ ਫੇਵਰੇਟ ਹੀਰੋ ਕਿਸ ਸੈਂਸ ਵਿੱਚ ਤੁਸੀਂ ਕਹੋਗੇ? ਕਿ ਤੁਸੀਂ ਪੋਲੀਟੀਕਲ ਲਾ ਲਓ, ਤੁਸੀਂ ਫਿਲਮ ਇੰਡਸਟਰੀ ਦੇ ਲਾ ਲਓ, ਤੁਸੀਂ ਆਈਡੀਅਲ ਜਿਹੜੇ ਲੋਕ ਨੇ ਤੁਹਾਡੇ? ਦੇਖੋ ਜੀ, ਮੈਂ ਸਭ ਤੋਂ ਵੱਡਾ ਜਿਹੜੇ ਆਪਣੇ ਜ਼ਿੰਦਗੀ ਦਾ ਵੱਡੀ ਤੋਂ ਵੱਡੀ ਚੀਜ਼ ਮੇਰੇ ਲਈ ਮੇਰੀ ਮਾਂ ਹੈ। ਠੀਕ ਹੈ, ਠੀਕ ਹੈ, ਜਿਹਦੀ ਵਜ੍ਹਾ ਤੋਂ ਅਲਹਮਦੁਲਿਲਾ ਕਿ ਅੱਲਾਹ ਨੇ ਮੇਰੇ ਤੇ ਇੰਨਾ ਕਰਮ ਕੀਤਾ ਹੈ, ਜਿੰਨਾ ਵੀ ਮੈਂ ਕਮਾਉ ਘੱਟ ਹੈ। ਠੀਕ ਹੈ। ਤੇ ਜਿੱਥੇ ਫਿਰ ਮਾਂ ਹੋਵੇ ਉੱਥੇ ਫਿਰ ਹੋਰ ਕਿਸੇ ਨੂੰ ਕੀ ਹੀਰੋ ਬਣਾਉਣਾ ਹੈ? ਕੀ ਹੀਰੋ ਬਣਾਉਣਾ ਜੀ? ਬਿਲਕੁਲ ਉਸ ਤੋਂ ਬਾਅਦ ਇੰਤਜ਼ਾਰ ਮਾਂ ਤੇ ਹੀਰੋ ਹੈ। ਤੇ ਬਾਕੀ ਸਭ ਅੱਛੇ ਨੇ, ਕਿਸੇ ਵੀ ਪਾਰਟੀ ਨੂੰ ਕਹੋ ਕਿ ਸਾਰੇ ਅੱਛੇ ਨੇ, ਜਿਹਦਾ ਦਾ ਲੱਗਦਾ ਉਹ ਖਾਈ ਜਾਂਦਾ ਪਿਆ। ਅਸੀਂ ਕੀ ਕਰ ਸਕਦੇ ਹਾਂ? ਪਾਕਿਸਤਾਨ ਦਾ ਕੋਈ ਨਹੀਂ ਸੋਚਦਾ। ਪਾਕਿਸਤਾਨ ਸਾਡਾ ਜਿਹੜਾ ਇਸ ਟਾਈਮ ਮਹਿੰਗਾਈ ਵੀ ਤੁਸੀਂ ਅੱਗੇ ਡਿਸਕਸ ਕੀਤੀ ਕਿ ਮੈਂ ਅਗਰ ਫਿਲਮ ਬਣਾਈ ਤਾਂ ਮੈਂ ਉਹ ਬਣਾਵਾਂਗਾ ਇਸ ਤਰ੍ਹਾਂ ਕਿ ਮਹਿੰਗਾਈ ਦੇ ਉੱਤੇ ਜਾਂ ਜੋ ਸੂਰਤ ਹਾਲ ਮੌਜੂਦਾ ਸਾਡੇ ਮੁਲਕ ਦੀ ਚੱਲ ਰਹੀ ਆਇਆ, ਕਿ ਤੁਹਾਨੂੰ ਲੱਗਦਾ ਕਿ ਸਾਡੀ ਮੌਜੂਦਾ ਸੂਰਤ ਹਾਲ ਹੈ ਇਹ ਇੱਥੋਂ ਤੱਕ ਪਹੁੰਚਣ ਵਾਸਤੇ ਕਿੰਨਾ ਲੋਕਾਂ ਦਾ ਹੱਥ ਹੈ ਇਹਦੇ ਵਿੱਚ?
ਆਇਆ ਕਿ ਮੈਂ ਸਾਡਾ ਦੇਖੋ ਜੀ, ਆਪਣਾ ਜਾਂ ਜਦੋਂ ਮੈਂ ਬਚਪਨ ਤੋਂ ਜ਼ਿਆ ਸਾਹਿਬ ਨੂੰ ਦੇਖਣਾ ਸ਼ੁਰੂ ਕੀਤਾ ਸੀ, ਮੈਂ ਹੋਸ਼ ਵਿੱਚ ਸਾਂ ਤੇ ਭੁੱਟੋ ਸਾਹਿਬ ਦੀ ਡੈਥ ਹੋਈ ਸੀ। ਤੇ ਜ਼ਿਆ ਸਾਹਿਬ ਤੋਂ ਲੈ ਕੇ ਤੇ ਹੁਣ ਤੱਕ ਮੈਂ ਜੋ ਵੀ ਦੇਖਿਆ ਨਾ, ਖਾਨਦਾਨ ਬੰਦੇ ਦੇਖੇ ਨੇ ਸਿਆਸਤਦਾਨਾਂ ਦੇ। ਠੀਕ ਹੈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਈ ਉਹ ਲੋਕ ਨੇ ਜਿਹੜੇ ਵੈਸਪਾ ਤੇ ਹੁੰਦੇ ਸਨ ਤੇ ਮੇਰੇ ਕੋਲ 400 500 ਲੈ ਕੇ ਜਾਂਦੇ ਸਨ ਜਦੋਂ ਮੈਂ ਜੀਓ ਡਾਟਾ ਬਣਾਉਣ ਆਇਆ ਸੀ। ਬਿਲਕੁਲ ਸਹੀ ਗੱਲ। ਤੇ ਇਸ ਵਕਤ ਉਹ ਸੁਸਾਇਟੀਆਂ ਦੇ ਵੀ ਮਾਲਕ ਨੇ। ਐਸੋ ਮੈਂ ਨਾਂ ਨਹੀਂ ਲੈਂਦਾ ਆਪਣੇ ਕਰੂਜ਼ਰਾਂ ਤੇ ਉਹਦੇ ਉੱਤੇ ਨੇ। ਅਸੀਂ ਪੂਰੀ ਜ਼ਿੰਦਗੀ ਬਾਹਰ ਗੁਜ਼ਾਰੀ ਹੈ ਤੇ ਅਸੀਂ ਉਹ ਨਹੀਂ ਬਣਾ ਸਕੇ ਜੋ ਉਹਨਾਂ ਨੇ ਇੱਥੇ ਰਹਿ ਕੇ ਸਭ ਕੁਝ ਬਣਾਇਆ। ਔਰ ਮੈਂ ਕੀ ਤੁਹਾਨੂੰ ਇਹਦਾ ਰਿਜ਼ਲਟ ਹੈ ਦੱਸ। ਹਾਂ ਬਿਲਕੁਲ ਸਹੀ। ਤੁਸੀਂ ਕੀ ਕਹੋਗੇ? ਤੁਸੀਂ ਕੋਈ ਜ਼ਿੰਦਗੀ 'ਚ ਕੋਈ ਐਸਾ ਹਾਦਸਾ ਜਿਹੜਾ ਜਿਹਨੇ ਬਹੁਤ ਜ਼ਿਆਦਾ ਮੁਤਾਸਰ ਕੀਤਾ ਹੋਵੇ ਜਾਂ ਉਸ ਹਾਦਸੇ 'ਚੋਂ ਬਹੁਤ ਜ਼ਿਆਦਾ ਕੁਝ ਸਿੱਖਿਆ ਹੋਵੇ ਤੁਸੀਂ? ਨਹੀਂ, ਮੈਂ ਇੱਕ ਚੀਜ਼ ਸਮਝਦਾ ਵਾਂ ਕਿ ਮੇਰਾ ਸ਼ੁਰੂ ਤੋਂ ਇੱਕ ਬਚਪਨ ਤੋਂ ਐਸੀ ਬਰਾਟਅਪ ਹੋਈ ਹੈ ਮੇਰੀ ਕਿ ਮੈਂ ਚੈਲੰਜਿਸ ਫੇਸ ਕਰਨ ਦਾ ਮੈਨੂੰ ਸ਼ੌਕ ਹੈ। ਠੀਕ ਹੈ। ਔਰ ਜਿਸ ਟਾਈਮ ਜਦੋਂ ਕੋਈ ਨਾਰਮਲ ਮੇਰੀ ਲਾਈਫ ਚੱਲ ਰਹੀ ਹੁੰਦੀ ਹੈ ਤੇ ਮੈਨੂੰ ਫਿਕਰ ਹੁੰਦਾ ਯਾਰ ਮੈਂ ਨਾਰਮਲ ਕਿਉਂ ਪੇ ਚੱਲਣਾ, ਕੋਈ ਮਸਲਾ ਕਿਉਂ ਨਹੀਂ ਆਇਆ, ਕੋਈ ਮਸਾਇਲ ਕਿਉਂ ਨਹੀਂ ਆਇਆ। ਤੇ ਮੈਂ ਕਦੀ ਵੀ ਮੈਨੂੰ ਕਦੀ ਤਕਲੀਫਾਂ ਤੇ ਇਨਸਾਨ ਦੇ ਨਾਲ ਨਹੀਂ ਸਰ। ਠੀਕ ਹੈ। ਉਹ ਤੇ ਤੁਸੀਂ ਕਹੋਗੇ ਤਕਲੀਫਾਂ ਤੇ ਹਰ ਇਨਸਾਨ ਦੇ ਨਾਲ ਨੇ, ਲੇਕਿਨ ਮੇਰੇ ਖਿਆਲ ਵਿੱਚ ਸਾਡੇ ਕੋਲ ਸਭ ਤੋਂ ਵੱਡੀ, ਬਲਕਿ ਮੈਂ ਸਭ ਨੂੰ ਕਹਾਂਗਾ ਕਿ ਗਿਵ ਅਪ ਨਾ ਕਰੋ। ਠੀਕ ਹੈ। ਆਪਣੇ ਆਪ ਨੂੰ ਹਮੇਸ਼ਾ ਜੀ ਦੁਨੀਆ ਤੇ ਜਿਹੜੀ ਚੀਜ਼ ਆ ਗਈ ਉਹ ਤੁਹਾਡੇ ਲਈ ਹੈ। ਠੀਕ ਹੈ। ਕੋਸ਼ਿਸ਼ ਕਰੋ, ਹਿੰਮਤ ਕਰੋ, ਔਰ ਇਨਸ਼ਾਅੱਲਾਹੁਲ ਅਜ਼ੀਜ਼ ਅੱਲਾ ਦੀ ਜ਼ਾਤ ਤੁਹਾਨੂੰ ਉਹ ਤੇ ਕਰਮ ਕਰਦੀ ਹੈ ਜਿਹੜਾ ਕਿ ਆਪਣੇ ਤੁਸੀਂ ਕਾਇਮ ਹੋਣਾ ਆਪਣੀ ਚੀਜ਼ ਤੇ ਤੁਸੀਂ ਕਾਮਯਾਬ ਹੋ ਜਾਂਦੇ ਹੋ। ਯਾਨੀ ਕਿ ਜਿਹੜੇ ਲੋਕ ਨਾਕਾਮ ਹੋ ਜਾਂਦੇ ਨੇ ਉਹਨਾਂ ਦੇ ਨਾਕਾਮ ਹੋਣ ਦੀ ਵਜ੍ਹਾ ਕੀ ਹੁੰਦੀ? ਜਿਹੜੇ ਨਾਕਾਮ ਹੁੰਦੇ ਨੇ ਗਿਵ ਅਪ ਕਰਦੇ, ਉਹ ਛੱਡ ਦਿੰਦੇ, ਆਪਣਾ ਦਿਲ ਛੱਡ ਦਿੰਦੇ। ਦਿਲ ਛੱਡ ਦਿੰਦੇ ਜੀ, ਦਿਲ ਛੱਡ। ਅਗਰ ਮੈਂ ਆਪਣੀ ਜ਼ਿੰਦਗੀ ਨੂੰ ਦੇਖਾਂ ਜੀ, ਮੈਂ ਹੁਣ ਤੋਂ ਜਦੋਂ ਮੈਂ ਗੁਜਰਾਤ ਤੋਂ ਨਿਕਲਿਆ ਸਾਂ, ਮੈਂ ਕਦੀ ਨਹੀਂ ਸੋਚਿਆ ਜੀ ਕਿ ਮੈਂ ਕਦੀ ਪਿੰਡ ਤੋਂ ਕਦੀ ਸ਼ਹਿਰ ਵੀ ਜਾਵਾਂਗਾ। ਆਪਣੀ ਮਿਸਾਲ ਦੇਣੇ ਨਾ, ਸ਼ਹਿਰ ਤੋਂ ਲਾਹੌਰ ਵੀ ਆਵਾਂਗੇ, ਕਰਾਚੀ ਆਵਾਂਗੇ, ਕਿੱਥੇ ਆਵਾਂਗੇ, ਕਿਹੜੇ ਮੈਂ ਅਲਹਮਦੁਲਿਲਾ ਪੂਰੀ ਦੁਨੀਆ ਘੁੰਮ ਲਈ ਹੋਈ ਹੈ, ਬਚਪਨ ਤੋਂ ਹੀ ਘੁੰਮ ਲਈ ਸੀ। ਠੀਕ ਹੈ। ਤੇ ਕਦੀ ਮੈਂ ਗਿਵ ਅਪ ਨਹੀਂ ਸੀ ਕੀਤਾ। ਮੈਂ ਤੁਹਾਨੂੰ ਦੱਸਾਂ ਕਿ ਮੈਂ ਅੱਜ ਤੱਕ ਮੇਰਾ ਵੀਜ਼ਾ ਰਿਫਿਊਜ਼ ਨਹੀਂ ਹੋਇਆ। ਠੀਕ ਹੈ। ਤੁਸੀਂ ਸੋਚ ਸਕਦੇ ਹੋ ਕਿ ਜਦੋਂ ਮੈਂ ਅੱਜ ਤੱਕ ਵੀਜ਼ਾ ਰਿਫਿਊਜ਼ ਨਹੀਂ ਹੋਇਆ, ਬਚਪਨ ਤੋਂ ਲੈ ਕੇ ਹੁਣ ਤੱਕ। ਦੁਨੀਆ ਦੇ ਕਿਹੜੇ ਮੁਲਕ ਤੁਸੀਂ ਹੁਣ ਤੱਕ ਫਿਰ ਚੁੱਕੇ ਹੋ? ਮੈਂ ਅਲਹਮਦੁਲਿਲਾ ਜੀ ਕਾਫੀ ਯੂਰਪ ਤੇ ਹੈ ਅਲਹਮਦੁਲਿਲਾ ਪੂਰਾ ਘੁੰਮ ਲਿਆ ਹੈ ਜੇ, ਤੇ ਬਾਕੀ ਮਿਡਲ ਈਸਟ ਤੇ ਸਾਡੇ ਕੋਲ ਹੈ ਹੀ ਹੈ, ਬਾਕੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਗੈਰਾ ਸਭ ਆਲਮੋਸਟ। ਪਰ ਜਿਹੜੇ ਸਾਡੇ ਇੱਧਰ ਏਸ਼ੀਆ 'ਚ ਕੁਛ ਕੰਟਰੀ ਨੇ ਉੱਧਰ ਨਹੀਂ ਮੈਂ ਜਾ ਸਕਿਆ, ਬਾਕੀ ਆਲਮੋਸਟ। ਮਾਂ ਬਾਪ ਦੇ ਹੁੰਦਿਆਂ ਜਿੰਨੀਆਂ ਪ੍ਰਾਪਰਟੀਆਂ ਸਨ ਉਸ ਤੋਂ ਜ਼ਿਆਦਾ ਬਣਾਈਆਂ ਤੁਸੀਂ, ਜਾਂ ਉਹਨਾਂ ਨੂੰ ਇਨਕਰੀਜ਼ ਕੀਤਾ, ਜਾਂ ਉਹਨਾਂ ਦੇ ਉੱਤੇ ਹੀ ਤੁਸੀਂ? ਦੇਖੋ ਜੀ, ਅੱਲਾਹ ਤਾਲਾ ਜੰਨਤ ਵਿੱਚ ਘਰ ਦੇ ਸਾਡੇ ਵਾਲਾ ਸਾਹਿਬ ਨੂੰ, ਉਹਨਾਂ ਨੇ ਮਾਸ਼ਾਅੱਲਾ ਕਾਫੀ ਅੱਛੀ ਪ੍ਰਾਪਰਟੀ ਸਾਡੇ ਲਈ ਸਭ ਲਈ ਛੱਡ ਕੇ ਗਏ ਨੇ ਜੀ। ਤੇ ਅਲਹਮਦੁਲਿਲਾ ਅਸੀਂ ਮਾਸ਼ਾਅੱਲਾ 4 ਭਾਈਆਂ, 4 ਹੀ ਬਾਹਰ ਹੋਣੇ ਅਸੀਂ। ਠੀਕ ਹੈ। ਤੇ ਕਿਸੇ ਨੇ ਉਹਨਾਂ 'ਚ ਕੋਈ ਚੀਜ਼ ਵੇਚੀ ਨਹੀਂ। ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਵਧਾਈਏ, ਉਹਨੂੰ ਬਣਾਈਏ, ਉਹਦੇ ਤੋਂ ਕੁਛ ਕਿਸੇ ਨੂੰ ਹਾਸਲ ਹੋ ਜਾਂਦਾ ਹੋਵੇ ਤੇ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਿੰਦਗੀ ਦੇ ਵਿੱਚ ਕਦੀ ਖਿਆਲ ਆਇਆ ਹੋਵੇ ਕਿ ਫਲਾਂ ਬੰਦੇ ਨਾਲ ਮੇਰੇ ਕੋਲ ਜ਼ਿਆਦਤੀ ਹੋਈ ਹੈ? ਦੇਖੋ ਇਨਸਾਨ ਹੈ ਨਾ, ਬਚਪਨ ਤੋਂ ਲੈ ਕੇ ਅੱਜ ਤੱਕ ਕਈ ਜਗ੍ਹਾ ਹੁੰਦੀਆਂ ਨੇ, ਬਾਜ਼ ਕਾਤ ਇਨਸਾਨ ਕੋਲੋਂ ਜਾਣੇ ਵੀ ਕਦੀ ਜ਼ਿਆਦਤੀ ਹੋ ਜਾਂਦੀ, ਕਦੀ ਕਿਸੇ ਨਾਲ ਜ਼ਿਆਦਤੀ ਕੀਤੀ ਹੋਵੇ ਜਾਂ ਹੋ ਗਈ ਹੋਵੇ? ਨਹੀਂ, ਮੇਰੀ ਇੱਕ ਨੇਚਰ ਜੇ ਕਿ ਮੇਰੇ ਕੋਲ ਜ਼ਿਆਦਤੀ ਹੋਵੇ ਤਾਂ ਮੈਨੂੰ ਨੀਂਦ ਨਹੀਂ ਆਉਂਦੀ। ਠੀਕ ਹੈ। ਜ਼ਿਆਦਤੀ ਹੋਵੇ ਤਾਂ ਮੇਰੀ ਟਰਾਈ ਹੁੰਦੀ ਹੈ ਕਿ ਮੈਂ ਸਭ ਤੋਂ ਪਹਿਲਾਂ ਅਗਰ ਸੋ ਗਿਆ ਤਾਂ ਉੱਠ ਕੇ ਸੁਬਾਹ ਮਿਲਾਂ। ਫਿਲਮ ਲੱਗੀ ਹੋਈ ਸੀ ਸੁਬਾਹ ਜੋੜਾ, ਟਿਕਟਾਂ ਬਲੈਕ ਹੁੰਦੀਆਂ ਸਨ। ਮੈਂ ਇਹਦੇ ਬਾਅਦ ਤੁਹਾਨੂੰ ਇੱਕ ਹੋਰ ਮਿਸਾਲ ਦੇ, ਤੇ ਉਹ ਲੜਕਾ ਉੱਥੇ ਬਲੈਕ ਕਰਨ ਲੱਗ ਪਿਆ ਸੀ ਤੇ ਮੈਨੂੰ ਕਿਸੇ ਨੇ ਕਿਹਾ ਸ਼ਾਹ ਜੀ ਉਹ ਬਲੈਕ ਕਰ ਰਿਹਾ। ਮੈਂ ਕਿਹਾ ਉਹਦੀ ਕੀ ਜ਼ਰੂਰਤ ਹੈ ਬਲੈਕ, ਪਹਿਲਾਂ ਟਿਕਟਾਂ ਦਿਓ ਤੁਸੀਂ, ਜੇ ਪਬਲਿਕ ਨੂੰ ਕਿਉਂ ਐਸਾ ਕਰਦੇ ਹੋ? ਤੇ ਮੈਂ ਪਹਿਲੀ ਦਫਾ ਉਹਨੂੰ, ਮੇਰੇ ਕੋਲ ਨਾ ਮੁੱਕਾ ਲੱਗ ਗਿਆ ਪਿੱਛੇ, ਹਾਲਾਂਕਿ ਮੇਰੇ ਕੋਲ ਮੇਰੇ ਬੰਦੇ ਸਨ, ਪਤਾ ਨਹੀਂ ਮੇਰੇ ਦਿਮਾਗ 'ਚ ਕੀ ਹੋਇਆ, ਉਹ ਵਿਚਾਰੇ ਨੂੰ ਮੈਂ ਕਰ ਤੇ ਬੈਠਾ ਵਾਂ। ਤੇ ਯਕੀਨ ਕਰੋ ਪੂਰੀ ਰਾਤ ਮੈਨੂੰ ਚੈਨ ਨਹੀਂ ਆਇਆ। ਮੈਂ ਵਕਤ ਸਿਨੇਮਾ ਸਟਾਰਟ ਹੋਣ ਤੋਂ ਪਹਿਲਾਂ, ਫਿਲਮ ਸਟਾਰਟ ਹੋਣ ਪਹਿਲਾਂ ਮੈਂ ਉੱਥੇ ਪਹੁੰਚਿਆ ਵਾਂ ਸ਼ਬਸਤਾਨ ਸਿਨੇਮੇ ਤੇ। ਮੈਂ ਬੰਦੇ ਨੂੰ ਲੱਭਿਆ, ਉਹ ਬੰਦਾ ਮੈਨੂੰ ਚਾਹੀਦਾ ਉੱਥੇ, ਉਹਨੂੰ ਮੈਂ ਉਸ ਵਕਤ ਪੈਸੇ ਦਿੱਤੇ। ਉਹਦਾ ਮੈਂ ਹੁਣ ਤੱਕ, ਹਾਲਾਂਕਿ ਉਹ ਨਾਰਮਲ ਚੀਜ਼ ਸੀ, ਉਹ ਮੈਨੂੰ ਫੀਲ ਹੋਇਆ ਕਿ ਉਹ ਮੇਰੇ ਕੋਲ ਇੱਕ ਗਲਤੀ ਹੋਈ ਸੀ, ਸ਼ਾਇਦ ਮੈਨੂੰ ਐਸਾ ਨਹੀਂ ਸੀ ਕਰਨਾ, ਲੇਕਿਨ ਉਹ ਵਿਚਾਰਾ ਕਹਿੰਦਾ ਸ਼ਾਹ ਜੀ ਇਹ ਨਾਰਮਲ ਚੀਜ਼ ਹੈ। ਨਾਰਮਲ ਚੀਜ਼ ਹੈ ਕਿਉਂਕਿ ਉਹਦੀ ਜ਼ਿੰਦਗੀ ਤੱਕ ਇਹ ਬੇਸ਼ੁਮਾਰ ਯਾਨੀ ਕਿ ਐਸੇ ਵਾਕਿਆਤ ਹੋ ਚੁੱਕੇ ਹਨ। ਤੇ ਬਾਕੀ ਮੈਂ ਇੱਕ ਛੋਟਾ ਸਾਰਾ ਪੈਗਾਮ ਦਿਆਂਗਾ ਕਿ ਜ਼ਿੰਦਗੀ ਵਿੱਚ ਅਗਰ ਕਾਮਯਾਬੀ ਕਿਸੇ ਨੂੰ ਚਾਹੀਦੀ ਹੈ ਨਾ, ਜੀ, ਜਵਾਨ ਬੱਚੇ, ਵੱਡਿਆਂ ਨੂੰ, ਬਲਕਿ ਬਜ਼ੁਰਗਾਂ ਨੂੰ ਵੀ ਮੈਂ ਕਹਾਂ, ਸਿਰਫ ਇੰਨਾ ਸੋਚਿਆ ਕਰੋ ਕਿ ਸੌਣ ਤੋਂ ਪਹਿਲਾਂ ਕਿ ਤੁਹਾਡੀ ਜ਼ੁਬਾਨ ਕੋਲੋਂ, ਤੁਹਾਡੀ ਯਾਨੀ ਕਿ ਤੁਹਾਡੀ ਜ਼ਿੰਦਗੀ ਵਿੱਚ ਜਾਂ ਤੁਹਾਡੇ ਕੋਲ ਡੇਲੀ ਜੋ ਤੁਹਾਡੇ ਰੋਜ਼ਗਾਰ ਤੁਹਾਡਾ ਚੱਲਣ ਲੱਗਿਆ, ਉਹਦੇ ਵਿੱਚ ਤੁਹਾਨੂੰ ਤੁਹਾਡੇ ਵੱਲੋਂ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਹੋਈ। ਠੀਕ ਹੈ। ਔਰ ਜਿਸ ਟਾਈਮ ਤੁਸੀਂ ਉਹ ਸੋਚੋਗੇ ਨਾ ਰੋਜ਼ਾਨਾ, ਔਰ ਤੁਹਾਨੂੰ ਫੀਲ ਹੋਏਗਾ ਕਿ ਤੁਸੀਂ ਕੀ ਅੱਛਾ ਕਰਕੇ ਅੱਜ ਦੇ ਦਿਨ ਵਿੱਚ ਪੂਰਾ ਦਿਨ ਅੱਲਾ ਨੇ ਅਗਰ ਸਾਨੂੰ 12, 13, 14 ਘੰਟੇ ਰਾਤ ਦਿੱਤੀ ਹੈ, ਦਿਨ ਦਿੱਤਾ ਹੋਵੇ, ਉਹਦੀ ਤੁਹਾਡੇ ਕੋਲ ਕੋਈ ਚੰਗੀ
ਚੀਜ਼ ਹੋਈ ਹੈ ਕਿ ਨਹੀਂ ਹੋਈ। ਠੀਕ ਹੈ। ਔਰ ਅਗਰ ਨਹੀਂ ਹੋਈ ਨਾ ਤੇ ਫਿਰ ਮੈਨੂੰ ਉਮੀਦ ਹੈ ਕਿ ਅਗਰ ਤੁਸੀਂ ਸੋਚਣਾ ਸ਼ੁਰੂ ਕਰੋਗੇ ਨਾ ਤੇ ਤੁਹਾਨੂੰ ਅਗਲੇ ਦਿਨ ਤੁਸੀਂ ਉਹਦੇ ਤੋਂ ਅੱਛਾਈ ਵਿੱਚ ਜਾਣਾ ਸ਼ੁਰੂ ਕਰ ਦਿਓ। ਤੇ ਸਾਡੇ ਸਿਰਫ ਇਹ ਵੇ ਕਿ ਮੇਰੇ ਖਿਆਲ ਵਿੱਚ ਇਨਸਾਨ ਉਹ ਹੀ ਅੱਛਾ ਹੁੰਦਾ ਜਿਹੜਾ ਕਿਸੇ ਨੂੰ ਕੋਈ ਤਕਲੀਫ ਨਾ ਦੇਵੇ। ਤੇ ਮੈਂ ਸ਼ੁਰੂ ਤੋਂ ਆਪਣੇ ਉੱਤੇ ਸਹਿਜ ਹੈ, ਬਲਕਿ ਜਿਹੜੇ ਮੇਰੇ ਜਾਣਨ ਵਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਆਪਣੇ ਉੱਤੇ ਬੜੀ ਤਕਲੀਫ ਸਹੀ, ਬਿਲਕੁਲ ਮੈਂ ਕਿਸੇ ਨੂੰ ਤਕਲੀਫ ਨਹੀਂ ਚਾਹੇ ਉਹ ਮੇਰੀ ਜ਼ਾਤੀ ਹੋਵੇ ਜਾਂ ਕੁਝ ਵੀ ਹੋਵੇ। ਠੀਕ ਹੋ ਗਿਆ। ਹੁਣ ਦੁਬਾਰਾ ਯਾਨੀ ਕਿ ਉਹ ਇੱਕ ਜ਼ੁਬੈਰ ਸ਼ਾਹ ਸਿੰਗਰ ਜਿਹਦੇ ਅੰਦਰ ਇੱਕ ਜੋਸ਼ ਸੀ, ਹੁਣ ਵੀ ਮੇਰੇ ਖਿਆਲ ਉਸੇ ਤਰ੍ਹਾਂ ਮੌਜੂਦ ਹੋਵੇਗਾ। ਇੱਕ ਜਿਹੜਾ ਬਿਜ਼ਨਸਮੈਨ ਨੇ ਉਹਨੇ ਕਿਤੇ ਆ ਕੇ ਉਸ ਜ਼ੁਬੈਰ ਸ਼ਾਹ ਦੇ ਉੱਤੇ ਆ ਕੇ ਚਾਦਰ ਤੇ ਨਹੀਂ ਪਾਤੀ ਉਸ ਸਿੰਗਰ। ਨਹੀਂ ਅਸਲ ਵਿੱਚ ਇਨਫੈਕਟ ਹੋਇਆ ਕੀ ਹੈ ਕਿ ਜਦੋਂ ਬੇਟੀ ਪੈਦਾ ਹੋਈ ਸੀ 2009 ਵਿੱਚ, ਠੀਕ ਹੈ, ਉਸ ਤੋਂ ਬਾਅਦ ਮੇਰਾ ਟੋਟਲੀ ਜ਼ਿਹਨ ਹੀ ਬਦਲ ਗਿਆ ਸੀ ਕਿ ਯਾਰ ਹੁਣ ਫੋਕਸ ਇਹੀ ਕਰਨਾ ਹੈ ਕਿ ਮੈਂ ਬੱਚਿਆਂ ਨੂੰ ਕਿਸ ਤਰ੍ਹਾਂ ਲੈ ਕੇ ਚੱਲਣਾ ਹੈ। ਠੀਕ ਹੈ। ਮਿਊਜ਼ਿਕ ਦਾ ਤੇ ਕੀੜਾ ਸੀ ਮੇਰੇ ਵਿੱਚ ਬਹੁਤ ਜ਼ਿਆਦਾ, ਹਾਲੀ ਵੀ ਹੈ ਵੇ। ਸਮ ਟਾਈਮ ਸੋਚਣਾ ਵਾ ਕਿ ਮੈਂ ਇਹਨੂੰ ਕੋਈ ਨਵਾਂ ਹੀ ਗਾਣਾ ਬਣਾ ਦਿਆਂ, ਇੱਕ ਚੀਜ਼ ਕਰਾਂ। ਇੱਕ ਦੋ ਦੋਸਤ ਨੇ ਮੇਰੇ ਇੱਥੇ, ਤੁਹਾਡੇ ਵੀ ਜਾਣਨ ਵਾਲੇ ਨੇ, ਉਹਨਾਂ ਨੇ ਮੈਨੂੰ ਬਲਕਿ ਪੰਜਾਬੀ ਗਾਣੇ ਵੀ ਲਿਖ ਕੇ ਦਿੱਤੇ ਨੇ ਤੇ ਉਹ ਮੈਂ ਕੋਸ਼ਿਸ਼ ਕੀਤੀ ਸੀ, ਕੰਪੋਜੀਸ਼ਨ ਵੀ ਬਣਾ ਦਿੱਤੀ ਹੋਈ ਹੈ, ਫਿਰ ਹਿੰਮਤ ਹੀ ਨਹੀਂ ਪੈਂਦੀ। ਉਹ ਕਿਤੇ ਇਕਬਾਲ ਸਾਹਿਬ ਦੀ ਗੱਲ ਤਾਂ ਨਹੀਂ? ਹਾਂ, ਇਕਬਾਲ ਦਰਵੇਸ਼ ਸਾਹਿਬ, ਉਹਨੇ ਬੜਾ ਅੱਛਾ ਗਾਣਾ ਬਣਾਏ ਹੋਏ ਨੇ ਜੋ ਮੇਰੇ, ਤੇ ਉਹ ਮੈਂ ਫਿਰ ਦੁਬਾਰਾ ਉਹ, ਬਲਕਿ ਇੱਕ ਦਿਨ ਕੀ ਹੋਇਆ ਕਿ ਮੈਂ ਅੰਦਰ ਨਹੀਂ ਕੀੜਾ ਉੱਠਦਾ, ਮੈਂ ਫੋਨ ਕੀਤਾ ਕਿਸੇ ਨੂੰ, ਉਹ ਜਨਾਬ ਵਾਜਾ ਵੀ ਲੈ ਕੇ ਆ ਗਏ, ਉਹ ਅਸਿਸਟੈਂਟ ਵੀ ਲੈ ਕੇ ਆ ਗਏ, ਕੰਪੋਜੀਸ਼ਨ ਵੀ ਮੈਂ ਬੈਠਾ ਬਣਾ ਦਿੱਤੀ ਕਿ ਮੈਂ ਉਹਨਾਂ ਨੂੰ ਰਿਕਾਰਡ ਕਰਾਂਗਾ। ਫਿਰ ਮੈਂ ਕਿਤੇ ਦੁਬਈ ਗਿਆ ਵਾ 2 ਦਿਨ ਲਈ, ਭੁੱਲ ਗਿਆ ਹਰ ਚੀਜ਼ ਇੰਝ ਰਹਿ ਗਈ ਬਸ। ਕਿਹੜਾ ਇੰਸਟਰੂਮੈਂਟ ਤੁਸੀਂ ਆਪਣੇ ਹੱਥਾਂ ਨਾਲ ਵਜਾ ਲੈਂਦੇ? ਮੈਨੂੰ ਹਾਰਮੋਨੀਅਮ ਮੈਂ ਵਜਾਉਂਦਾ ਜੇ, ਸਿੱਖਿਆ ਮੈਂ ਕਿਸੇ ਕੋਲੋਂ ਕੋਈ। ਠੀਕ ਹੈ। ਹੁੰਦਾ ਫਲੂਟ ਮੈਂ ਥੋੜੀ ਬਹੁਤ, ਯਾਨੀ ਕਿ ਨਹੀਂ ਕਹਿ ਸਕਦਾ ਮੈਂ ਬੜਾ ਅੱਛਾ ਮਾਸਟਰ ਇਹਨਾਂ ਵਿੱਚ। ਠੀਕ ਹੈ। ਤਬਲਾ ਵੀ ਥੋੜਾ ਬਹੁਤ ਬਚਾ ਲਾਂਗਾ, ਔਰ ਫਲੂਟ ਹੋਇਆ, ਮਾਊਥ ਆਰਗਨ। ਠੀਕ ਹੈ ਜੀ, ਇਹ ਕੁਦਰਤੀ ਨੇ। ਠੀਕ ਹੈ ਜੀ। ਮੈਂ ਚਾਹਾਂਗਾ ਕਿ ਗੁਫ਼ਤਗੂ ਕਰਦਿਆਂ ਵੀ ਸਾਨੂੰ ਕਾਫੀ ਵਕਤ ਗੁਜ਼ਰਿਆ ਤੇ ਕੋਈ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਕੋਈ ਲਾਈਵ ਕੋਈ 2-4 ਲਾਈਨਾਂ ਹੋ ਜਾਏ। ਮੇਰਾ ਇੱਕ ਆਪਣਾ ਮੈਂ ਤੁਹਾਨੂੰ ਮੁਖੜਾ ਸੁਣਾ ਦਿੰਦਾ ਵਾਂ, ਸਾਧਨਾ ਸਰਗਮ ਦੇ ਨਾਲ ਸੀ ਗਜ਼ਲ ਬੜੀ ਅੱਛੀ, ਉਹਦਾ ਇੱਕ ਮੈਂ ਤੁਹਾਨੂੰ ਮੁਖੜਾ ਸੁਣਨਾ, 2 ਦਾ ਮੁਖੜਾ ਸੁਣਾ ਦਿਆਂਗਾ, ਇੱਕ ਪੰਜਾਬੀ ਦਾ ਵਿੱਚ ਜੋ ਲੋਕਾਂ ਨੇ ਸੁਣੀ ਹੋਵੇਗੀ ਉਹ ਵੀ ਮੈਂ ਤੁਹਾਨੂੰ ਪੇਸ਼ ਕਰ ਦਿਆਂਗਾ। ਲੇਕਿਨ ਗਲਾ ਹੋ ਜਾਏ ਰਿਹਾ ਹੈ, ਲੇਕਿਨ ਤੁਸੀਂ ਖੈਰ ਕਹਿ ਰਹੇ ਹੋ ਤੇ ਮੈਂ ਕੋਸ਼ਿਸ਼ ਕਰਨਾ। ਜੋ ਤਲਬ ਕਿਆ वो मिला नहीं, जो तलब किया वो मिला नहीं, मेरे लब पे फिर भी गिला नहीं, जो तलब किया वो मिला नहीं। ਇਹ ਸਾਧਨਾ ਸਰਗਮ ਨਾਲ ਸੀ ਜੀ, ਐਲਬਮ ਤਲਾਸ਼ ਐਲਬਮ ਸੀ ਉਹਦਾ ਸੀ। ਉਹਦੇ ਬਾਅਦ ਪਾਕਿਸਤਾਨ ਵਿੱਚ ਨਸੀਬੋ ਲਾਲ ਦੇ ਨਾਲ ਮੇਰੇ 3-4 ਐਲਬਮ ਨੇ, ਤੁਹਾਡੇ ਕੋਲ ਹੀ ਨੇ, ਮੇਰੇ ਕੋਲ ਤੇ ਨਹੀਂ ਰਹੇ, ਉਹਦੇ ਕਾਫੀ ਗਾਣੇ ਨੇ। ਲੇਕਿਨ ਫਿਲਮ ਦਾ ਗਾਣਾ ਜੀ ਉਹ ਮੈਂ ਤੁਹਾਨੂੰ ਗੁਣਗੁਣਾ ਦਿੰਦਾ ਵਾਂ, ਲੋਕਾਂ ਨੇ ਜੋ ਸੁਣਿਆ ਉਹ ਤਾਂ ਬਹੁਤ ਸੁਣੀਲਾ, ਹੁਣ ਤੇ ਉਹ ਗੱਲਾਂ ਨਹੀਂ ਰਿਹਾ। ਲੇਕਿਨ ਜਦੋਂ ਦਾ ਤੇਰਾ ਪਿਆਰ ਚੱਖਿਆ ਸਾਨੂੰ ਫਿੱਕੀਆਂ ਲੱਗਣ ਮਠਿਆਈਆਂ, ਜਦੋਂ ਦਾ ਤੇਰਾ ਪਿਆਰ ਚੱਖਿਆ ਸਾਨੂੰ ਫਿੱਕੀਆਂ ਲੱਗਣ ਮਠਿਆਈਆਂ, ਜਦੋਂ ਦਾ ਤੇਰਾ ਪਿਆਰ ਚੱਖਿਆ ਹੋ, ਜਦੋਂ ਦਾ ਤੇਰਾ ਪਿਆਰ ਚੱਖਿਆ ਸਾਨੂੰ ਫਿੱਕੀਆਂ ਲੱਗਣ ਮਠਿਆਈਆਂ, ਤੇ ਨਾਗਨਾ ਜਿਹੀਆਂ ਜ਼ੁਲਫਾਂ। ਹੁਣ ਦੇਖੋ ਮੈਂ ਭੁੱਲ ਗਿਆ ਆਪਣਾ ਕਰਕੇ। ਬਿਲਕੁਲ, ਇਹ ਵੀ ਗਾਣੇ ਨੂੰ ਅਸੀਂ ਰਿਲੀਜ਼ ਕੀਤਾ ਤੇ ਇਸ ਗਾਣੇ ਦੇ ਉੱਤੇ ਨਾ ਮੈਨੂੰ ਕਲੇਮ ਆ ਗਿਆ ਕਿਸੇ ਕੰਪਨੀ ਦਾ, ਉਹਨਾਂ ਨੇ ਕਿਹਾ ਜੀ ਸਾਡੇ ਕੋਲ ਇਸ ਗਾਣੇ ਦੇ ਰਾਈਟਸ ਨੇ। ਮੈਂ ਕਿਹਾ ਯਾਰ, ਮੈਂ ਕਿਹਾ ਸ਼ਾਹ ਸਾਹਿਬ ਦੇ ਰਾਈਟਸ ਤੇ, ਮੈਂ ਕਿਹਾ ਸਾਡੇ ਕੋਲ ਨੇ, ਤਾਂ ਤੁਸੀਂ ਮੇਰੇ ਤੇ ਕਲੇਮ ਕਿਸ ਤਰ੍ਹਾਂ ਕਰ ਦਿੱਤਾ? ਅਸਲ 'ਚ ਹੁੰਦਾ ਕੀ ਹੈ ਕਿ ਜਿਸ ਟਾਈਮ ਮੈਂ ਤੂੰ ਗਿਆ ਉਹਨਾਂ ਛੱਡ ਕੇ ਗਿਆ ਜੇ, ਤੇ ਮੇਰੀਆਂ ਸਾਰੀਆਂ ਚੀਜ਼ਾਂ ਇੱਥੇ ਰਹਿ ਗਈਆਂ ਸੀ। ਠੀਕ ਹੈ। ਫਿਲਮਾਂ ਮੇਰੀਆਂ ਇੱਥੇ ਪਈਆਂ ਰਹਿ ਗਈਆਂ, ਸਾਰੀ ਚੀਜ਼ ਇੱਥੇ। ਦੁਬਾਰਾ ਮੈਂ ਰੁੱਖ ਇੱਧਰ ਨਹੀਂ ਕੀਤਾ ਪਾਕਿਸਤਾਨ ਦਾ, ਤੇ ਉਹ ਮੇਰੇ ਖਿਆਲ ਵਿੱਚ ਜਿਨ੍ਹਾਂ ਕੋਲ ਪਈਆਂ ਹੁੰਦੀਆਂ ਨਾ, ਉਹਨੇ ਆਪਣੇ ਤੌਰ ਤੇ ਕੋਈ ਸਾਈਨ ਕਰ ਲਿਆ ਹੁੰਦੇ ਜਾਂ ਕੋਈ, ਯਾਨੀ ਕਿ ਉਹਨਾਂ ਨੇ ਜਾਲੀ, ਯਾਨੀ ਕਿ ਅੱਗੇ ਕਿਸੇ ਨੂੰ ਦੇ ਕਹਿ ਸਕਦੇ ਹੋ। ਲੇਕਿਨ ਇਹ ਹੈ ਕਿ ਮੇਰੇ ਤੇ ਮੈਂ ਤੇ ਕਿਸੇ ਨੂੰ ਐਸਾ, ਮੇਰੀ ਤੁਹਾਡੇ ਨਾਲ ਹੀ ਮੇਰੀ ਗੱਲ ਹੋਈ ਸੀ, ਤੇ ਮੇਰੀ ਜਿਹੜੀ ਤਲਾਸ਼ ਐਲਬਮ ਦਾ ਸੀ ਉਹ ਤੁਹਾਨੂੰ ਪਤਾ ਸਾਊਂਡ ਟਰੈਕ ਵਾਲੇ ਸਨ, ਉਹਨਾਂ ਕੋਲ ਸੀ ਸਿਸਟਮ, ਤੇ ਬਾਕੀ ਪੰਜਾਬੀ ਸਾਰੇ ਤੁਹਾਡੇ ਕੋਲ ਸਨ, ਇਹ ਚੀਜ਼ਾਂ ਸਨ ਜੀ। ਠੀਕ ਹੋ ਗਿਆ। ਸਾਡੀ ਜਿਹੜੀ ਆਉਣ ਵਾਲੀ ਯੂਥ ਹੈ ਉਹਦੇ ਵਾਸਤੇ ਤੁਸੀਂ ਕੀ ਕਹੋਗੇ? ਸਿਰਫ ਇੱਕ ਕਹਾਂਗਾ ਕਿ ਝੂਠ ਨੂੰ ਅਵਾਇਡ ਕਰਨਾ, ਸੱਚਾਈ बड़ी अच्छी चीज़ है, ज़िंदगी का मकसद रखना और उस मकसद के तहत चलना, इरादा मजबूत रखना तो कामयाबी होना। तो जी दोस्तों, असी फिर मिलांगे तुहाडे नाल किसी होर शख्सियत नाल। उदों तक अल्लाह हाफिज़।